ਬਈ ਸੋ ਸਤਿ ਸ਼੍ਰੀ ਅਕਾਲ ਜੀ। ਮੈਂ ਡਾਕਟਰ ਹਰਜਿੰਦਰ ਸਿੰਘ ਤੇ ਇਸ ਵਕਤ ਤੁਹਾਡੇ ਨਾਲ ਮੈਂ ਇੱਕ ਜਿਹੜੀ ਕਿ ਖਨੌਰੀ ਬਾਰਡਰ ਦੀ ਅਪਡੇਟ ਸਾਂਝੀ ਕਰਨ ਲੱਗਿਆ। ਬਿਲਕੁਲ ਅਸੀਂ ਜਦੋਂ ਨੈਟਵਰਕ ਆਉਂਦਾ ਤਾਂ ਉਦੋਂ ਤੁਹਾਡੇ ਨਾਲ ਜਿਹੜੀ ਕਿ ਅਪਡੇਟ ਆ ਉਹ ਸਾਂਝੀ ਕਰਦੇ ਹਾਂ। ਹੁਣੇ ਖਨੌਰੀ ਬਾਰਡਰ ਦੇ ਉੱਪਰ ਜੋ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ ਉਹ ਤਸਵੀਰਾਂ ਚੈਨਲਾਂ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਵੇਰੇ ਤੁਹਾਨੂੰ ਦੱਸਿਆ ਸੀ ਕਿ ਅੱਜ ਕਿਸਾਨਾਂ ਦਾ ਜੋ ਹਜੂਮ ਆ ਅੱਗੇ ਵੱਲ ਵਧੇਗਾ, ਕਿਸਾਨ ਅੱਗੇ ਵੱਲ ਜਾਣਗੇ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦਾ। ਦੇਖੋ ਕਿ ਜੋ ਕਿਸਾਨਾਂ ਦੇ ਉੱਪਰ ਛੱਡਿਆ ਜਾ ਰਿਹਾ ਅੱਥਰੂ ਗੈਸ ਦੇ ਗੋਲਿਆਂ ਤੋਂ ਇਲਾਵਾ ਇਹ ਚੀਜ਼ਾਂ ਵੀ ਨੇ ਜੋ ਕਿਸਾਨਾਂ ਦੇ ਉੱਪਰ ਛੱਡੀਆਂ ਜਾ ਰਹੀਆਂ ਨੇ। ਤਾਂ ਇਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਇੱਥੇ ਚੱਲ ਕੇ ਪਲਾਸਟਿਕ ਦੀਆਂ ਗੋਲੀਆਂ ਦੀ ਜੋ ਵਿਛਾੜ ਹੋਈ, ਕਈ ਕਿਸਾਨ ਜ਼ਖਮੀ ਹੋਏ ਤੇ ਇੱਕ ਤਰ੍ਹਾਂ ਦੇ ਜੋ ਗੋਲੀਆਂ ਦੇ ਨਿਸ਼ਾਨ ਨੇ ਉਹ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਦਿਖਾਈ ਦੇ ਰਹੇ ਨੇ, ਪਿੰਡਾਂ ਦੇ ਉੱਪਰ ਦਿਖਾਈ ਦੇ ਰਹੇ ਨੇ। ਤਾਂ ਇਹ ਖਬਰ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਨਾਲ ਜੋ ਹਾਲਾਤ ਖਨੌਰੀ ਬਾਰਡਰ ਦੇ ਬਣੇ ਹੋਏ ਨੇ, ਕਿਸਾਨ ਅੱਗੇ ਵਧਣ ਦੀ ਗੱਲ ਕਰਦੇ ਨੇ, ਅੱਗੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਪਰ ਕਿਸਾਨਾਂ ਦੇ ਉੱਪਰ ਅੱਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ। ਕਿਸਾਨਾਂ ਦੇ ਉੱਪਰ ਰਬੜ ਦੀਆਂ, ਪਲਾਸਟਿਕ ਦੀਆਂ ਜੋ ਗੋਲੀਆਂ ਨੇ ਉਹ ਦਾਗੀਆਂ ਜਾਂਦੀਆਂ ਨੇ। ਤੇ ਤਸਵੀਰਾਂ ਦੇ ਵਿੱਚ ਜੋ ਕਿਸਾਨ ਤੁਹਾਡੇ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਨਿਊਜ਼ ਟੀਵੀ ਤੋਂ। ਤਾਂ ਉਹ ਕਿਸਾਨਾਂ ਦੇ ਨਾਲ ਜੋ ਬੀਤ ਰਹੀ ਆ ਉਹ ਜਾਂ ਤਾਂ ਉਹ ਕਿਸਾਨ ਜਾਣਦੇ ਨੇ ਤੇ ਜਾਂ ਫਿਰ ਉਹ ਰੱਬ ਜਾਣਦਾ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਸੋਚਿਆ ਕਿ ਤੁਹਾਡੇ ਨਾਲ ਇੱਕ ਅਪਡੇਟ ਆ ਜਿਹੜੀ ਕਿ ਉਹ ਸਾਂਝੀ ਕਰ ਲਈਏ। ਕੱਲ ਦੀ ਇੱਕ ਵੱਡੀ ਖਬਰ ਜਿਹੜੀ ਕਿ ਆ ਰਹੀ ਹੈ, ਕੱਲ ਨੂੰ ਭਾਰਤੀ ਕਿਸਾਨ ਅਗਰਾਹਾਂ ਵੱਲੋਂ ਇੱਕ ਸੱਦਾ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇਗਾ। ਇਸ ਅੰਦੋਲਨ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਰੇਲਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਬੰਦ ਕੀਤਾ ਜਾਵੇਗਾ ਤੇ ਇਸ ਅੰਦੋਲਨ ਦਾ ਸਮਰਥਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਗਾਤਾਰ ਕਿਸਾਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ। ਖਨੌਰੀ ਬਾਰਡਰ ਤੋਂ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਇਹ ਤਸਵੀਰਾਂ ਦੇ ਜ਼ਰੀਏ ਮੇਰੇ ਕੋਲ ਕਾਫੀ ਸਾਥੀ ਬੈਠੇ ਹੋਏ ਨੇ। ਤਾਂ ਦੇਖੋ ਕਿ ਇਹ ਅਰਦਾਸ ਕੀਤੀ ਗਈ ਆਪਣਾ ਖਨੌਰੀ ਬਾਰਡਰ ਤੋਂ ਕਿ ਜਬੇ ਬਾਣ ਲੱਗੇ ਤਵੇ ਰੋਸ ਜਾਗੇ ਦੇ ਮਹਾਂਵਾਕਾਂ ਅਨੁਸਾਰ ਇਹ ਅਰਦਾਸ ਕੀਤੀ ਗਈ ਸੀ ਖਨੌਰੀ ਬਾਰਡਰ ਤੋਂ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਸਵੇਰ ਤੋਂ ਲੱਗੇ ਹੋਏ ਹਾਂ ਕਿ ਜੋ ਕਿਸਾਨਾਂ ਦੇ ਨਾਲ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ। ਤਾਂ ਕਿਸਾਨ ਆਗੂ ਜੋਗਿੰਦਰ ਸਿੰਘ ਅਗਰਾਹਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਕੱਲ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਰੋਕਿਆ ਜਾਵੇਗਾ। ਤਾਂ ਦੂਸਰੇ ਪਾਸੇ ਦੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਇਹ ਦੇਖੋ ਮੈਂ ਤੁਹਾਨੂੰ ਜਿਹੜੇ ਜ਼ਖਮ ਨੇ ਉਹ ਦਿਖਾ ਦਿੰਦਾ ਇੱਕ ਵਾਰ। ਇਹ ਵੀਡੀਓ ਪੂਰੀ ਜਿਹੜੀ ਕਿ ਚੱਲੇਗੀ। ਇਹ ਇਸੇ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਂਝ ਹੁਣੇ ਪਾ ਰਿਹਾ। ਖਨੌਰੀ ਬਾਰਡਰ ਤੇ ਬੈਠਾ ਹੋਇਆ ਤੇ ਇਹ ਸਾਂਝ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਇਹ ਕਿੱਥੋਂ ਦੀ ਆ, ਉੱਥੀ ਹੋਈ ਦੇਖੋ। ਇਹ ਪੱਟੀਆਂ ਕਰੀਆਂ ਨੇ ਕਿਸਾਨਾਂ ਦੇ ਉੱਪਰ ਜੋ ਤਸ਼ੱਦਦ ਕੀਤਾ ਸੀ। ਕਿਸਾਨਾਂ ਨੇ ਮੈਡੀਸਨ ਲਿੱਤੀ ਆ, ਪੱਟੀਆਂ ਕਰੀਆਂ ਹੋਈਆਂ ਨੇ। ਤਾਂ ਇਸੇ ਕਰਕੇ ਜਿਹੜੀ ਕਿਸਾਨ ਮੇਰੇ ਕੋਲ ਬਾਈ ਤੁਸੀਂ ਅੱਗੇ ਸੀਗੇ, ਆਜੋ ਉਰੇ ਨੂੰ ਆਜੋ, ਮਾੜਾ ਜਿਹਾ ਆਜੋ ਉਰੇ ਨੂੰ ਆਜੋ। ਇਹ ਬਾਈ ਹੋਰੇ ਸੀਗੇ, ਇਹਨਾਂ ਨਾਲ ਗੱਲ ਕਰ ਬਾਈ ਕੀ ਉੱਥੇ ਵਾਪਰਿਆ ਜੋ ਤੁਸੀਂ ਦੇਖਿਆ। ਬਾਈ ਆਸੂ ਗੈਸ ਦੇ ਗੋਲੇ ਪੂਰੇ ਦਾਗੇ ਉਹਨਾਂ ਨੇ ਤੇ ਆ ਸਰਲੇ ਜਿਹੜਾ ਇੱਕ ਛੱਡਦੇ ਆ ਰਾਕਟ ਜਿਹਾ ਵਿੱਚੋਂ ਜਦ ਫਟਦਾ ਨਾ ਆਲੇ ਦੁਆਲੇ ਸਰਲੇ ਲੱਗਦੇ ਲੋਕਾਂ ਦੇ। ਹਾਂ ਤੇ ਕਿੰਨੇ ਕੁ ਕਿਸਾਨ ਨੇ, ਨੌਜਵਾਨ ਨੇ ਜਿਹੜੇ ਉੱਥੇ ਜ਼ਖਮੀ ਹੋਏ ਨੇ? 10 ਤੋਂ 15 ਬੰਦੇ ਜ਼ਖਮੀ ਹੋਏ ਆ। ਜਿਹੜੀ ਹੁਣ ਪਹਿਲਾਂ ਦੀ ਆ ਉਦੋਂ ਜਾਣੀ ਕਿ ਸਵੇਰੇ ਵੀ ਕਾਫੀ ਬੰਦੇ ਜ਼ਖਮੀ ਹੋ ਗਏ। ਤੇ ਇਹ ਤਾਂ ਕਹਿ ਰਹੇ ਸੀ ਅਸੀਂ ਗੱਲ ਕਰ ਰਹੇ ਹਾਂ, ਬਾਤਚੀਤ ਕਰ ਰਹੇ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਬੈਠਾਂਗੇ, ਕਿਸਾਨਾਂ ਦੇ ਨਾਲ ਵੀ ਗੱਲਾਂ ਹੋਣਗੀਆਂ। ਜਿਹੜੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ ਉਹ ਕਹਿੰਦੇ ਵੀ ਆਪਣੀ ਗੱਲਬਾਤ ਚੱਲ ਰਹੀ ਆ ਮੀਟਿੰਗ ਸਰਕਾਰ ਦੇ ਨਾਲ ਵੀ ਉਦੋਂ ਬਾਅਦ ਕਾਲ ਦੇਵਾਂਗੇ ਵੀ ਦੋਵੇਂ ਮੋਰਚਿਆਂ ਤੋਂ ਆਪਾਂ ਇਕੱਠਿਆਂ ਨੇ ਧਾਵਾ ਬੋਲਣਾ। ਇਹ ਅਭਿਮਨੂ ਕਹਾੜ ਜੀ ਨੇ ਉੱਥੇ ਆਪਾਂ ਨੂੰ ਸੁਨੇਹਾ ਲਾਇਆ। ਬਿਲਕੁਲ। ਤਾਂ ਅਭਿਮਨੂ ਕਹਾੜ ਜਿਹੜੇ ਕਿ ਹਰਿਆਣੇ ਦੇ ਕਿਸਾਨ ਆਗੂ ਨੇ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ
ਜਦੋਂ ਵੀ ਕਾਲ ਆਉਂਦੀ ਆ ਤਾਂ ਅੱਗੇ ਵੱਲ ਕੂਚ ਕਰਾਂਗੇ। ਸਵੇਰ ਦੀ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਕਿਸਾਨ ਅੱਜ ਬੈਰੀਗੇਡ ਤੋੜ ਕੇ ਦਿੱਲੀ ਨੂੰ ਕੂਚ ਕਰਨਗੇ। ਤਾਂ ਦੂਸਰੇ ਪਾਸੇ ਅਭਿਮਨੂ ਕੁਹਾਰ ਦਾ ਹੁਣੇ ਬਿਆਨ ਆਇਆ ਕਿ ਜਦੋਂ ਹੀ ਕਾਲ ਆਉਂਦੀ ਆ ਸ਼ੰਭੂ ਬੈਰੀਅਰ ਤੋਂ ਤੇ ਖਨੌਰੀ ਬਾਰਡਰ ਤੋਂ ਅੱਗੇ ਵੱਲ ਵਧਾਂਗੇ, ਹਰਿਆਣੇ ਦੇ ਵੱਲ ਕੂਚ ਕਰਾਂਗੇ, ਹਰਿਆਣਾ ਪਾਰ ਕਰਦੇ ਹੋਏ ਦਿੱਲੀ ਨੂੰ ਜਾਵਾਂਗੇ। ਜਿਸ ਤਰ੍ਹਾਂ 2020 ਦਾ ਅੰਦੋਲਨ ਚੱਲਿਆ ਉਸੇ ਤਰ੍ਹਾਂ 2024 ਦੇ ਵਿੱਚ ਅੰਦੋਲਨ ਚੱਲ ਰਿਹਾ। 13 ਫਰਵਰੀ ਨੂੰ ਕਾਲ ਦਿੱਤੀ ਗਈ ਸੀ। ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੀਆਂ ਕਿ ਜਥੇਬੰਦੀਆਂ ਨੇ ਗੈਰ ਰਾਜਨੀਤਿਕ ਨੇ, ਉਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ। ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਸੀ ਕਿ ਦਿੱਲੀ ਵੱਲ ਕੂਚ ਕਰਾਂਗੇ, ਦਿੱਲੀ ਵੱਲ ਵਧਾਂਗੇ। ਤੇ ਅੱਜ ਦੀਆਂ ਦੋ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਨੇ। ਉਹ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ ਕਿਉਂਕਿ ਅੱਜ 14 ਤਰੀਕ ਹੋ ਚੁੱਕੀ ਆ। 13 ਫਰਵਰੀ ਦੇ ਕਿਸਾਨ ਵੱਖੋ-ਵੱਖ ਬਾਰਡਰਾਂ ਤੇ ਬੈਠੇ ਹੋਏ ਨੇ। ਕੱਲ ਦਾ ਜੋ ਤਸ਼ੱਦਦ ਹੈ ਉਹ ਕਿਸਾਨਾਂ ਦੇ ਉੱਪਰ ਹੋ ਰਿਹਾ ਹੈ। ਇਸੇ ਕਰਕੇ ਤੁਹਾਡੇ ਨਾਲ ਹੁਣੇ ਅਪਡੇਟ ਕਰਨ ਦਾ ਮੌਕਾ ਮਿਲਿਆ, ਤੁਹਾਨੂੰ ਦੱਸਣ ਦਾ ਮੌਕਾ ਮਿਲਿਆ। ਇਸੇ ਕਰਕੇ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਤੋਂ ਬੈਠੇ ਤੁਹਾਡੇ ਤੱਕ ਜੋ ਲਾਈਵ ਅਪਡੇਟ ਦੇ ਰਹੇ ਹਾਂ। ਇਸ ਅਪਡੇਟ ਦੇ ਜਰੀਏ ਬਹੁਤ ਕੁਝ ਜਿਹੜਾ ਕਿ ਬਿਆਨ ਹੋ ਰਿਹਾ ਕਿਸਾਨਾਂ ਦੇ ਨਾਲ, ਜੋ ਕੁਝ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਨਜ਼ਰ ਕਰ ਰਹੇ ਹਾਂ। ਤਾਂ ਇਸ ਦੇ ਨਾਲ ਹੀ ਜੇਕਰ ਕਿ ਦੱਸਿਆ ਜਾਵੇ ਤਾਂ ਕਿਸਾਨਾਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਕਈ ਕਿਸਾਨ ਆਗੂਆਂ ਦੇ ਜੋ ਪਰਸਨਲ ਫੇਸਬੁੱਕ ਪੇਜ ਸੀ ਜਾਂ YouTube ਪੇਜ ਸੀ ਉਹ ਵੀ ਬੰਦ ਕੀਤੇ ਗਏ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ YouTube ਪੇਜ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੰਦ ਕਰ ਦਿੱਤਾ ਗਿਆ। ਟਵਿੱਟਰ ਅਕਾਊਂਟ ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੇ ਕਿ ਕਿਸਾਨ ਆਗੂ ਸੀ, ਕਈ ਕਿਸਾਨ ਆਗੂਆਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਤਾਂ ਉੱਥੇ ਜਿੱਥੇ ਕਿਸਾਨ ਅੰਦੋਲਨ 2020 ਦੀ ਤਰ੍ਹਾਂ ਭਖਦਾ ਨਜ਼ਰ ਆ ਰਿਹਾ ਤਾਂ 2024 ਦੇ ਵਿੱਚ ਫਿਰ ਕਿਸਾਨ ਇੱਕ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਨੇ। ਤਾਂ ਤਸਵੀਰਾਂ ਦੂਸਰੇ ਪਾਸੋਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਸੀ, ਬੇਨਤੀ ਕੀਤੀ ਗਈ ਸੀ ਕਿ ਤੁਸੀਂ ਇੱਕ ਵਾਰ ਇੱਥੇ ਬੈਠ ਜਾਓ, ਜੋ ਵੀ ਫੈਸਲਾ ਹੋਏਗਾ ਤੁਹਾਡੇ ਆਗੂਆਂ ਦੇ ਨਾਲ ਗੱਲਬਾਤ ਹੋਏਗੀ ਤਾਂ ਉਸ ਦੇ ਉੱਪਰ ਅਟੱਲ ਵਿਸ਼ਵਾਸ ਕੀਤਾ ਜਾਵੇਗਾ। ਪਰ ਦੂਸਰੇ ਪਾਸੇ ਜੋ ਹੁਣੇ ਤਸਵੀਰ ਦੇਖ ਕੇ ਆਏ ਆ ਕਿ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ। ਇਹ ਤਸਵੀਰਾਂ ਪੰਜਾਬ ਦੇ ਹਰਿਆਣਾ ਬਾਰਡਰ ਖਨੌਰੀ ਦੀਆਂ ਨੇ ਜਿੱਥੇ ਵੱਡੇ ਬੈਰੀਕੇਡ ਲਗਾਏ ਗਏ ਨੇ। ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਤੁਸੀਂ ਜੁੜੇ ਰਹਿਣਾ। ਫਿਰ ਜੋ ਨਵੀਂ ਅਪਡੇਟ ਆਏਗੀ ਉਸ ਦੇ ਉੱਪਰ ਵੀ ਵਿਚਾਰ ਚਰਚਾ ਕਰਾਂਗੇ। ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਨਾਮ ਹਰਜਿੰਦਰ ਸਿੰਘ ਤੇ ਇਸ ਵਕਤ ਤੁਹਾਡੇ ਨਾਲ ਮੈਂ ਇੱਕ ਜਿਹੜੀ ਕਿ ਖਨੌਰੀ ਬਾਰਡਰ ਦੀ ਅਪਡੇਟ ਸਾਂਝੀ ਕਰਨ ਲੱਗਿਆ। ਬਿਲਕੁਲ ਅਸੀਂ ਜਦੋਂ ਨੈਟਵਰਕ ਆਉਂਦਾ ਤਾਂ ਉਦੋਂ ਤੁਹਾਡੇ ਨਾਲ ਜਿਹੜੀ ਕਿ ਅਪਡੇਟ ਆ ਉਹ ਸਾਂਝੀ ਕਰਦੇ ਹਾਂ। ਹੁਣੇ ਖਨੌਰੀ ਬਾਰਡਰ ਦੇ ਉੱਪਰ ਜੋ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ ਉਹ ਤਸਵੀਰਾਂ ਚੈਨਲਾਂ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਵੇਰੇ ਤੁਹਾਨੂੰ ਦੱਸਿਆ ਸੀ ਕਿ ਅੱਜ ਕਿਸਾਨਾਂ ਦਾ ਜੋ ਹਜੂਮ ਆ ਅੱਗੇ ਵੱਲ ਵਧੇਗਾ, ਕਿਸਾਨ ਅੱਗੇ ਵੱਲ ਜਾਣਗੇ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦਾ। ਇਹ ਦੇਖੋ ਕਿ ਜੋ ਕਿਸਾਨਾਂ ਦੇ ਉੱਪਰ ਛੱਡਿਆ ਜਾ ਰਿਹਾ ਅੱਥਰੂ ਗੈਸ ਦੇ ਗੋਲਿਆਂ ਤੋਂ ਇਲਾਵਾ ਇਹ ਚੀਜ਼ਾਂ ਵੀ ਨੇ ਜੋ ਕਿਸਾਨਾਂ ਦੇ ਉੱਪਰ ਛੱਡੀਆਂ ਜਾ ਰਹੀਆਂ ਨੇ। ਤਾਂ ਇਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਇੱਥੇ ਚੱਲ ਕੇ ਪਲਾਸਟਿਕ ਦੀਆਂ ਗੋਲੀਆਂ ਦੀ ਜੋ ਵਿਛਾੜ ਹੋਈ, ਕਈ ਕਿਸਾਨ ਜ਼ਖਮੀ ਹੋਏ ਤੇ ਇੱਕ ਤਰ੍ਹਾਂ ਦੇ ਜੋ ਗੋਲੀਆਂ ਦੇ ਨਿਸ਼ਾਨ ਨੇ ਉਹ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਦਿਖਾਈ ਦੇ ਰਹੇ ਨੇ, ਪਿੰਡਾਂ ਦੇ ਉੱਪਰ ਦਿਖਾਈ ਦੇ ਰਹੇ ਨੇ। ਤਾਂ ਇਹ ਖਬਰ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਨਾਲ ਜੋ ਹਾਲਾਤ ਖਨੌਰੀ ਬਾਰਡਰ ਦੇ ਬਣੇ ਹੋਏ ਨੇ, ਕਿਸਾਨ ਅੱਗੇ ਵਧਣ ਦੀ ਗੱਲ ਕਰਦੇ ਨੇ, ਅੱਗੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਪਰ ਕਿਸਾਨਾਂ ਦੇ ਉੱਪਰ ਅੱਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ। ਕਿਸਾਨਾਂ ਦੇ ਉੱਪਰ ਰਬੜ ਦੀਆਂ, ਪਲਾਸਟਿਕ ਦੀਆਂ ਜੋ ਗੋਲੀਆਂ ਨੇ ਉਹ ਦਾਗੀਆਂ ਜਾਂਦੀਆਂ ਨੇ। ਤੇ ਤਸਵੀਰਾਂ ਦੇ ਵਿੱਚ ਜੋ ਕਿਸਾਨ ਤੁਹਾਡੇ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਇੰਡੋਸ ਟੀਵੀ ਤੋਂ। ਤਾਂ ਉਹ ਕਿਸਾਨਾਂ ਦੇ ਨਾਲ ਜੋ ਬੀਤ ਰਹੀ ਆ ਉਹ ਜਾਂ ਤਾਂ ਉਹ ਕਿਸਾਨ ਜਾਣਦੇ ਨੇ ਤੇ ਜਾਂ ਫਿਰ ਉਹ ਰੱਬ ਜਾਣਦਾ।
ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਸੋਚਿਆ ਕਿ ਤੁਹਾਡੇ ਨਾਲ ਇੱਕ ਅਪਡੇਟ ਆ ਜਿਹੜੀ ਕਿ ਉਹ ਸਾਂਝੀ ਕਰ ਲਈਏ। ਕੱਲ ਦੀ ਇੱਕ ਵੱਡੀ ਖਬਰ ਜਿਹੜੀ ਕਿ ਆ ਰਹੀ ਹੈ, ਕੱਲ ਨੂੰ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਵੱਲੋਂ ਇੱਕ ਸੱਦਾ ਦਿੱਤਾ ਗਿਆ, ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇਗਾ। ਇਸ ਅੰਦੋਲਨ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਰੇਲਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਬੰਦ ਕੀਤਾ ਜਾਵੇਗਾ ਤੇ ਇਸ ਅੰਦੋਲਨ ਦਾ ਸਮਰਥਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਗਾਤਾਰ ਕਿਸਾਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ। ਖਨੌਰੀ ਬਾਰਡਰ ਤੋਂ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਤਸਵੀਰਾਂ ਦੇ ਜ਼ਰੀਏ ਮੇਰੇ ਕੋਲ ਕਾਫੀ ਸਾਥੀ ਬੈਠੇ ਹੋਏ ਨੇ। ਤਾਂ ਦੇਖੋ ਕਿ ਇਹ ਅਰਦਾਸ ਕੀਤੀ ਗਈ ਆਪਣਾ ਖਨੌਰੀ ਬਾਰਡਰ ਤੋਂ ਕਿ ਜਬੇ ਬਾਣ ਲਾਗੇ ਤਵੇ ਰੋਸ ਜਾਗੇ ਦੇ ਮਹਾਂਵਾਕਾਂ ਅਨੁਸਾਰ ਇਹ ਅਰਦਾਸ ਕੀਤੀ ਗਈ ਸੀ ਖਨੌਰੀ ਬਾਰਡਰ ਤੋਂ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਸਵੇਰ ਤੋਂ ਲੱਗੇ ਹੋਏ ਹਾਂ ਕਿ ਜੋ ਕਿਸਾਨਾਂ ਦੇ ਨਾਲ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ। ਤਾਂ ਕਿਸਾਨ ਆਗੂ ਜੋਗਿੰਦਰ ਸਿੰਘ ਅਗਰਾਹਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਕੱਲ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਰੋਕਿਆ ਜਾਵੇਗਾ। ਤਾਂ ਦੂਸਰੇ ਪਾਸੇ ਦੀ ਜੇਕਰ ਗੱਲ ਕੀਤੀ ਜਾਵੇ, ਪੰਜਾਬ ਦੇ ਵਿੱਚ ਇਹ ਦੇਖੋ ਮੈਂ ਤੁਹਾਨੂੰ ਜਿਹੜੇ ਜ਼ਖਮ ਨੇ ਉਹ ਦਿਖਾ ਦਿੰਦਾ ਇੱਕ ਵਾਰ। ਇਹ ਵੀਡੀਓ ਪੂਰੀ ਜਿਹੜੀ ਕਿ ਚੱਲੇਗੀ। ਇਹ ਇਸੇ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਂਝ ਹੁਣੇ ਪਾ ਰਿਹਾ। ਖਨੌਰੀ ਬਾਰਡਰ ਤੇ ਬੈਠਾ ਹੋਇਆ ਤੇ ਇਹ ਸਾਂਝ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਇਹ ਕਿੱਥੋਂ ਦੀ ਆ, ਉੱਤੀ ਹੋਈ ਦੇਖੋ। ਇਹ ਪੱਟੀਆਂ ਕਰੀਆਂ ਨੇ ਕਿਸਾਨਾਂ ਦੇ ਉੱਪਰ ਜੋ ਤਸ਼ੱਦਦ ਕੀਤਾ ਸੀ। ਕਿਸਾਨਾਂ ਨੇ ਮੈਡੀਸਨ ਲਿੱਤੀ ਆ, ਪੱਟੀਆਂ ਕਰੀਆਂ ਹੋਈਆਂ ਨੇ। ਤਾਂ ਇਸੇ ਕਰਕੇ ਜਿਹੜੀ ਕਿਸਾਨ ਮੇਰੇ ਕੋਲ ਬਾਈ ਤੁਸੀਂ ਅੱਗੇ ਸੀਗੇ, ਆਜੋ ਉਰੇ ਨੂੰ ਆਜੋ, ਮਾੜਾ ਜਿਹਾ ਆਜੋ ਉਰੇ ਨੂੰ ਆਜੋ। ਇਹ ਬਾਈ ਹੋਰੇ ਸੀਗੇ, ਇਹਨਾਂ ਨਾਲ ਗੱਲ ਕਰ ਬਾਈ ਕੀ ਉੱਥੇ ਵਾਪਰਿਆ ਜੋ ਤੁਸੀਂ ਦੇਖਿਆ। ਬਾਈ ਆਸੂ ਗੈਸ ਦੇ ਕੋਲੇ ਪੂਰੇ ਦਾਗੇ ਉਹਨਾਂ ਨੇ ਤੇ ਆ ਸਰਲੇ ਜਿਹੇ ਵਾਲਾ ਇੱਕ ਛੱਡਦੇ ਆ ਰਾਕਟ ਜਿਹਾ ਵਿੱਚੋਂ ਜਦ ਫਟਦਾ ਨਾ ਆਲੇ ਦੁਆਲੇ ਸਰਲੇ ਲੱਗਦੇ ਲੋਕਾਂ ਦੇ। ਹਾਂ ਤੇ ਕਿੰਨੇ ਕੁ ਕਿਸਾਨ ਨੇ ਨੌਜਵਾਨ ਨੇ ਜਿਹੜੇ ਉੱਥੇ ਜ਼ਖਮੀ ਹੋਏ ਨੇ? 10 ਤੋਂ 15 ਬੰਦੇ ਜ਼ਖਮੀ ਹੋਏ ਆ। ਜਿਹੜੀ ਹੁਣ ਪਹਿਲਾਂ ਦੀ ਆ ਉਹ ਜਾਣੀ ਕਿ ਸਵੇਰੇ ਵੀ ਕਾਫੀ ਬੰਦੇ ਜ਼ਖਮੀ ਹੋ ਗਏ। ਤੇ ਇਹ ਤਾਂ ਕਹਿ ਰਹੇ ਸੀ ਅਸੀਂ ਗੱਲ ਕਰ ਰਹੇ ਹਾਂ, ਬਾਤਚੀਤ ਕਰ ਰਹੇ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਬੈਠਾਂਗੇ, ਕਿਸਾਨਾਂ ਦੇ ਨਾਲ ਵੀ ਗੱਲਾਂ ਹੋਣੀਆਂ ਸੀ। ਜਿਹੜੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ, ਉਹ ਕਹਿੰਦੇ ਵੀ ਆਪਣੀ ਗੱਲਬਾਤ ਚੱਲ ਰਹੀ ਆ ਮੀਟਿੰਗ ਸਰਕਾਰ ਦੇ ਨਾਲ, ਵੀ ਉਦੋਂ ਬਾਅਦ ਕਾਲ ਦੇਵਾਂਗੇ ਵੀ ਦੋਵੇਂ ਮੋਰਚਿਆਂ ਤੋਂ ਆਪਾਂ ਇਕੱਠਿਆਂ ਨੇ ਧਾਵਾ ਬੋਲਣਾ। ਇਹ ਅਭਿਮਨੂ ਕਹਾੜ ਜੀ ਨੇ ਇੱਥੇ ਆਪਾਂ ਨੂੰ ਸੁਨੇਹਾ ਲਾਇਆ। ਬਿਲਕੁਲ, ਤਾਂ ਅਭਿਮਨੂ ਕਹਾੜ ਜਿਹੜੇ ਕਿ ਹਰਿਆਣੇ ਦੇ ਕਿਸਾਨ ਆਗੂ ਨੇ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਵੀ ਕਾਲ ਆਉਂਦੀ ਆ ਤਾਂ ਅੱਗੇ ਵੱਲ ਕੂਚ ਕਰਾਂਗੇ। ਸਵੇਰ ਦੀ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਕਿਸਾਨ ਅੱਜ ਬੈਰੀਗੇਡ ਤੋੜ ਕੇ ਦਿੱਲੀ ਨੂੰ ਕੂਚ ਕਰਨਗੇ। ਤਾਂ ਦੂਸਰੇ ਪਾਸੇ ਅਭਿਮਨੂ ਕਹਾੜ ਦਾ ਹੁਣੇ ਬਿਆਨ ਆਇਆ ਕਿ ਜਦੋਂ ਹੀ ਕਾਲ ਆਉਂਦੀ ਆ ਸ਼ੰਭੂ ਬੈਰੀਅਰ ਤੋਂ ਤੇ ਖਨੌਰੀ ਬਾਰਡਰ ਤੋਂ ਅੱਗੇ ਵੱਲ ਵਧਾਂਗੇ, ਹਰਿਆਣੇ ਦੇ ਵੱਲ ਕੂਚ ਕਰਾਂਗੇ, ਹਰਿਆਣਾ ਪਾਰ ਕਰਦੇ ਹੋਏ ਦਿੱਲੀ ਨੂੰ ਜਾਵਾਂਗੇ। ਜਿਸ ਤਰ੍ਹਾਂ 2020 ਦਾ ਅੰਦੋਲਨ ਚੱਲਿਆ, ਉਸੇ ਤਰ੍ਹਾਂ 2024 ਦੇ ਵਿੱਚ ਅੰਦੋਲਨ ਚੱਲ ਰਿਹਾ। 13 ਫਰਵਰੀ ਨੂੰ ਕਾਲ ਦਿੱਤੀ ਗਈ ਸੀ। ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੀਆਂ ਕਿ ਜਥੇਬੰਦੀਆਂ ਨੇ ਗੈਰ ਰਾਜਨੀਤਿਕ ਨੇ, ਉਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ। ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਸੀ ਕਿ ਦਿੱਲੀ ਵੱਲ ਕੂਚ ਕਰਾਂਗੇ, ਦਿੱਲੀ ਵੱਲ ਵਧਾਂਗੇ। ਤੇ ਅੱਜ ਦੀਆਂ ਦੋ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਨੇ। ਉਹ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ, ਕਿਉਂਕਿ ਅੱਜ 14 ਤਰੀਕ ਹੋ ਚੁੱਕੀ ਆ। 13 ਫਰਵਰੀ ਦੇ ਕਿਸਾਨ ਵੱਖੋ-ਵੱਖ ਬਾਰਡਰਾਂ ਤੇ ਬੈਠੇ ਹੋਏ ਨੇ। ਕੱਲ ਦਾ ਜੋ ਤਸ਼ੱਦਦ ਹੈ ਉਹ ਕਿਸਾਨਾਂ ਦੇ ਉੱਪਰ ਹੋ ਰਿਹਾ ਹੈ। ਇਸੇ ਕਰਕੇ ਤੁਹਾਡੇ ਨਾਲ ਹੁਣੇ ਅਪਡੇਟ ਕਰਨ ਦਾ ਮੌਕਾ ਮਿਲਿਆ, ਤੁਹਾਨੂੰ ਦੱਸਣ ਦਾ ਮੌਕਾ ਮਿਲਿਆ। ਇਸੇ ਕਰਕੇ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਤੋਂ ਬੈਠੇ ਤੁਹਾਡੇ ਤੱਕ ਜੋ ਲਾਈਵ ਅਪਡੇਟ ਦੇ ਰਹੇ ਹਾਂ। ਇਸ ਅਪਡੇਟ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਬਿਆਨ ਹੋ ਰਿਹਾ ਕਿਸਾਨਾਂ ਦੇ ਨਾਲ, ਜੋ ਕੁਝ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਨਜ਼ਰ ਕਰ ਰਹੇ ਹਾਂ। ਤਾਂ ਇਸ ਦੇ ਨਾਲ ਹੀ ਜੇਕਰ ਦੱਸਿਆ ਜਾਵੇ ਤਾਂ ਕਿਸਾਨਾਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਕਈ ਕਿਸਾਨ ਆਗੂਆਂ ਦੇ ਜੋ ਪਰਸਨਲ ਫੇਸਬੁੱਕ ਪੇਜ ਸੀ ਜਾਂ YouTube ਪੇਜ ਸੀ ਉਹ ਵੀ ਬੰਦ ਕੀਤੇ ਗਏ ਨੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ YouTube ਪੇਜ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੰਦ ਕਰ ਦਿੱਤਾ ਗਿਆ ਹੈ। ਟਵਿੱਟਰ ਅਕਾਊਂਟ ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੇ ਕਿ ਕਿਸਾਨ ਆਗੂ ਸੀ, ਕਈ ਕਿਸਾਨ ਆਗੂਆਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਤਾਂ ਉੱਥੇ ਜਿੱਥੇ ਕਿਸਾਨ ਅੰਦੋਲਨ 2020 ਦੀ ਤਰ੍ਹਾਂ ਭਖਦਾ ਨਜ਼ਰ ਆ ਰਿਹਾ, ਤਾਂ 2024 ਦੇ ਵਿੱਚ ਫਿਰ ਕਿਸਾਨ ਇੱਕ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਨੇ। ਤਾਂ ਤਸਵੀਰਾਂ ਦੂਸਰੇ ਪਾਸੋਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿੱਥੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਸੀ, ਬੇਨਤੀ ਕੀਤੀ ਗਈ ਸੀ ਕਿ ਤੁਸੀਂ ਇੱਕ ਵਾਰ ਇੱਥੇ ਬੈਠ ਜਾਓ, ਜੋ ਵੀ ਫੈਸਲਾ ਹੋਏਗਾ ਤੁਹਾਡੇ ਆਗੂਆਂ ਦੇ ਨਾਲ ਗੱਲਬਾਤ ਹੋਏਗੀ ਤਾਂ ਉਸ ਦੇ ਉੱਪਰ ਅਟੱਲ ਵਿਸ਼ਵਾਸ ਕੀਤਾ ਜਾਵੇਗਾ। ਪਰ ਦੂਸਰੇ ਪਾਸੇ ਜੋ ਹੁਣੇ ਤਸਵੀਰ ਦੇਖ ਕੇ ਆਏ ਆ ਕਿ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ। ਇਹ ਤਸਵੀਰਾਂ ਪੰਜਾਬ ਦੇ ਹਰਿਆਣਾ ਬਾਰਡਰ ਖਨੌਰੀ ਦੀਆਂ ਨੇ, ਜਿੱਥੇ ਵੱਡੇ ਬੈਰੀਕੇਡ ਲਗਾਏ ਗਏ ਨੇ। ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਤੁਸੀਂ ਜੁੜੇ ਰਹਿਣਾ। ਫਿਰ ਜੋ ਨਵੀਂ ਅਪਡੇਟ ਆਏਗੀ ਉਸ ਦੇ ਉੱਪਰ ਵੀ ਵਿਚਾਰ ਚਰਚਾ ਕਰਾਂਗੇ। ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਹਰਜਿੰਦਰ ਸਿੰਘ ਤੇ ਇਸ ਵਕਤ ਤੁਹਾਡੇ ਨਾਲ ਮੈਂ ਇੱਕ ਜਿਹੜੀ ਕਿ ਖਨੌਰੀ ਬਾਰਡਰ ਦੀ ਅਪਡੇਟ ਸਾਂਝੀ ਕਰਨ ਲੱਗਿਆ। ਬਿਲਕੁਲ ਅਸੀਂ ਜਦੋਂ ਨੈਟਵਰਕ ਆਉਂਦਾ ਤਾਂ ਉਦੋਂ ਤੁਹਾਡੇ ਨਾਲ ਜਿਹੜੀ ਕਿ ਅਪਡੇਟ ਆ ਉਹ ਸਾਂਝੀ ਕਰਦੇ ਆ। ਹੁਣੇ ਖਨੌਰੀ ਬਾਰਡਰ ਦੇ ਉੱਪਰ ਜੋ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ, ਉਹ ਤਸਵੀਰਾਂ ਚੈਨਲਾਂ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ। ਸਵੇਰੇ ਤੁਹਾਨੂੰ ਦੱਸਿਆ ਸੀ ਕਿ ਅੱਜ ਕਿਸਾਨਾਂ ਦਾ ਜੋ ਹਜੂਮ ਆ ਅੱਗੇ ਵੱਲ ਵਧੇਗਾ, ਕਿਸਾਨ ਅੱਗੇ ਵੱਲ ਜਾਣਗੇ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦਾ, ਇਹ ਦੇਖੋ ਕਿ ਜੋ ਕਿਸਾਨਾਂ ਦੇ ਉੱਪਰ ਛੱਡਿਆ ਜਾ ਰਿਹਾ ਅੱਥਰੂ ਗੈਸ ਦੇ ਗੋਲਿਆਂ ਤੋਂ ਇਲਾਵਾ ਇਹ ਚੀਜ਼ਾਂ ਵੀ ਨੇ ਜੋ ਕਿਸਾਨਾਂ ਦੇ ਉੱਪਰ ਛੱਡੀਆਂ ਜਾ ਰਹੀਆਂ ਨੇ। ਤਾਂ ਇਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਇੱਥੇ ਚੱਲ ਕੇ ਪਲਾਸਟਿਕ ਦੀਆਂ ਗੋਲੀਆਂ ਦੀ ਜੋ ਵਿਛਾੜ ਹੋਈ, ਕਈ ਕਿਸਾਨ ਜ਼ਖਮੀ ਹੋਏ ਤੇ ਇੱਕ ਤਰ੍ਹਾਂ ਦੇ ਜੋ ਗੋਲੀਆਂ ਦੇ ਨਿਸ਼ਾਨ ਨੇ ਉਹ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਦਿਖਾਈ ਦੇ ਰਹੇ ਨੇ, ਪਿੰਡਾਂ ਦੇ ਉੱਪਰ ਦਿਖਾਈ ਦੇ ਰਹੇ ਨੇ। ਤਾਂ ਇਹ ਖਬਰ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਨਾਲ ਜੋ ਹਾਲਾਤ ਖਨੌਰੀ ਬਾਰਡਰ ਦੇ ਬਣੇ ਹੋਏ ਨੇ, ਕਿਸਾਨ ਅੱਗੇ ਵਧਣ ਦੀ ਗੱਲ ਕਰਦੇ ਨੇ, ਅੱਗੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਪਰ ਕਿਸਾਨਾਂ ਦੇ ਉੱਪਰ ਅੱਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ। ਕਿਸਾਨਾਂ ਦੇ ਉੱਪਰ ਰਬੜ ਦੀਆਂ, ਪਲਾਸਟਿਕ ਦੀਆਂ ਜੋ ਗੋਲੀਆਂ ਨੇ ਉਹ ਦਾਗੀਆਂ ਜਾਂਦੀਆਂ ਨੇ। ਤੇ ਤਸਵੀਰਾਂ ਦੇ ਵਿੱਚ ਜੋ ਕਿਸਾਨ ਤੁਹਾਡੇ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਇੰਡੋਜ਼ ਟੀਵੀ ਤੋਂ। ਤਾਂ ਉਹ ਕਿਸਾਨਾਂ ਦੇ ਨਾਲ ਜੋ ਬੀਤ ਰਹੀ ਆ ਉਹ ਜਾਂ ਤਾਂ ਉਹ ਕਿਸਾਨ ਜਾਣਦੇ ਨੇ ਤੇ ਜਾਂ ਫਿਰ ਉਹ ਰੱਬ ਜਾਣਦਾ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਸੋਚਿਆ ਕਿ ਤੁਹਾਡੇ ਨਾਲ ਇੱਕ ਅਪਡੇਟ ਆ ਜਿਹੜੀ ਕਿ ਉਹ ਸਾਂਝੀ ਕਰ ਲਈਏ। ਕੱਲ ਦੀ ਇੱਕ ਵੱਡੀ ਖਬਰ ਜਿਹੜੀ ਕਿ ਆ ਰਹੀ ਹੈ, ਕੱਲ ਨੂੰ ਭਾਰਤੀ ਕਿਸਾਨ ਅਗਰਾਹਾਂ ਵੱਲੋਂ ਇੱਕ ਸੱਦਾ ਦਿੱਤਾ ਗਿਆ, ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇਗਾ। ਇਸ ਅੰਦੋਲਨ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਰੇਲਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਬੰਦ ਕੀਤਾ ਜਾਵੇਗਾ ਤੇ ਇਸ ਅੰਦੋਲਨ ਦਾ ਸਮਰਥਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਗਾਤਾਰ ਕਿਸਾਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ ਖਨੌਰੀ ਬਾਰਡਰ ਤੋਂ। ਲਗਾਤਾਰ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਤਸਵੀਰਾਂ ਦੇ ਜ਼ਰੀਏ ਮੇਰੇ ਕੋਲ ਕਾਫੀ ਸਾਥੀ ਬੈਠੇ ਹੋਏ ਨੇ। ਤਾਂ ਦੇਖੋ ਕਿ ਇਹ ਅਰਦਾਸ ਕੀਤੀ ਗਈ ਆਪਣਾ ਖਨੌਰੀ ਬਾਰਡਰ ਤੋਂ ਕਿ ਜਬੇ ਬਾਣ ਲੱਗੇ ਤਵੇ ਰੋਸ ਜਾਗੇ ਦੇ ਮਹਾਂਵਾਕਾਂ ਅਨੁਸਾਰ ਇਹ ਅਰਦਾਸ ਕੀਤੀ ਗਈ ਸੀ ਖਨੌਰੀ ਬਾਰਡਰ ਤੋਂ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ, ਸਵੇਰ ਤੋਂ ਲੱਗੇ ਹੋਏ ਹਾਂ ਕਿ ਜੋ ਕਿਸਾਨਾਂ ਦੇ ਨਾਲ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ। ਤਾਂ ਕਿਸਾਨ ਆਗੂ ਜੋਗਿੰਦਰ ਸਿੰਘ ਅਗਰਾਹਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਕੱਲ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਰੋਕਿਆ ਜਾਵੇਗਾ। ਤਾਂ ਦੂਸਰੇ ਪਾਸੇ ਦੀ ਜੇਕਰ ਗੱਲ ਕੀਤੀ ਜਾਵੇ, ਪੰਜਾਬ ਦੇ ਵਿੱਚ ਇਹ ਦੇਖੋ ਮੈਂ ਤੁਹਾਨੂੰ ਜਿਹੜੇ ਜ਼ਖਮ ਨੇ ਉਹ ਦਿਖਾ ਦਿੰਦਾ ਇੱਕ ਵਾਰ। ਇਹ ਵੀਡੀਓ ਪੂਰੀ ਜਿਹੜੀ ਕਿ ਚੱਲੇਗੀ। ਇਹ ਇਸੇ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਂਝ ਹੁਣੇ ਪਾ ਰਿਹਾ। ਖਨੌਰੀ ਬਾਰਡਰ ਤੇ ਬੈਠਾ ਹੋਇਆ ਤੇ ਇਹ ਸਾਂਝ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ
ਕਿੱਥੋਂ ਦੀ ਆ? ਉੱਥੇ ਹੋਈ ਦੇਖ ਇਹ ਪੱਟੀਆਂ ਕਰੀਆਂ ਨੇ ਕਿਸਾਨਾਂ ਦੇ ਉੱਪਰ ਜੋ ਤਸ਼ੱਦਦ ਕੀਤਾ ਸੀ, ਕਿਸਾਨਾਂ ਨੇ ਮੈਡੀਸਨ ਲੈਤੀ ਆ, ਪੱਟੀਆਂ ਕਰੀਆਂ ਹੋਈਆਂ ਨੇ। ਤਾਂ ਇਸੇ ਕਰਕੇ ਜਿਹੜੀ ਕਿਸਾਨ ਮੇਰੇ ਕੋਲ ਬਾਈ ਤੁਸੀਂ ਅੱਗੇ ਸੀਗੇ, ਆਜੋ ਉਰੇ ਨੂੰ ਆਜੋ ਮਾੜਾ ਜਿਹਾ, ਆਜੋ ਉਰੇ ਨੂੰ ਆਜੋ। ਇਹ ਬਾਈ ਹੋਰੇ ਸੀਗੇ, ਇਹਨਾਂ ਨਾਲ ਗੱਲ ਕਰ ਬਾਈ, ਕੀ ਕੀ ਉੱਥੇ ਵਾਪਰਿਆ ਜੋ ਤੁਸੀਂ ਦੇਖਿਆ? ਬਾਈ ਆਸੂ ਗੈਸ ਦੇ ਗੋਲੇ ਪੂਰੇ ਦਾਗੇ ਉਹਨਾਂ ਨੇ, ਤੇ ਆ ਸਰਲੇ ਜਿਹੇ ਵਾਲਾ ਇੱਕ ਛੱਡਦੇ ਆ ਰਾਕਟ ਜਿਹਾ ਵਿੱਚੋਂ, ਜਦ ਫਟਦਾ ਨਾ ਆਲੇ ਦੁਆਲੇ ਸਰਲੇ ਲੱਗਦੇ ਲੋਕਾਂ ਦੇ। ਹਾਂ, ਤੇ ਕਿੰਨੇ ਕੁ ਕਿਸਾਨ ਨੇ, ਨੌਜਵਾਨ ਨੇ ਜਿਹੜੇ ਉੱਥੇ ਜ਼ਖਮੀ ਹੋਏ ਨੇ? 10 ਤੋਂ 15 ਬੰਦੇ ਜ਼ਖਮੀ ਹੋਏ ਆ। ਜਿਹੜੀ ਹੁਣ ਪਹਿਲਾਂ ਦੀ ਆ ਉਦੋਂ ਜਾਣੀ ਕਿ ਸਵੇਰੇ ਵੀ ਕਾਫੀ ਬੰਦੇ ਜ਼ਖਮੀ ਹੋ ਗਏ। ਤੇ ਇਹ ਤਾਂ ਕਹਿ ਰਹੇ ਸੀ ਅਸੀਂ ਗੱਲ ਕਰ ਰਹੇ ਹਾਂ, ਬਾਤਚੀਤ ਕਰ ਰਹੇ ਹਾਂਗੇ ਕਿ ਸ਼ਾਂਤਮਈ ਢੰਗ ਦੇ ਨਾਲ ਬੈਠਾਂਗੇ, ਕਿਸਾਨਾਂ ਦੇ ਨਾਲ ਵੀ ਗੱਲਾਂ ਹੋਣਗੀਆਂ। ਜਿਹੜੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ, ਉਹ ਕਹਿੰਦੇ ਵੀ ਆਪਣੀ ਗੱਲਬਾਤ ਚੱਲ ਰਹੀ ਆ ਮੀਟਿੰਗ ਸਰਕਾਰ ਦੇ ਨਾਲ, ਵੀ ਉਦੋਂ ਬਾਅਦ ਕਾਲ ਦੇਵਾਂਗੇ ਵੀ ਦੋਵੇਂ ਮੋਰਚਿਆਂ ਤੋਂ ਆਪਾਂ ਇਕੱਠਿਆਂ ਨੇ ਧਾਵਾ ਬੋਲਣਾ। ਇਹ ਅਭਿਮਨੂ ਕਹਾੜ ਜੀ ਨੇ ਉੱਥੇ ਆਪਾਂ ਨੂੰ ਸੁਨੇਹਾ ਲਾਇਆ। ਬਿਲਕੁਲ, ਤਾਂ ਅਭਿਮਨੂ ਕਹਾੜ ਜਿਹੜੇ ਕਿ ਹਰਿਆਣੇ ਦੇ ਕਿਸਾਨ ਆਗੂ ਨੇ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਵੀ ਕਾਲ ਆਉਂਦੀ ਆ ਤਾਂ ਅੱਗੇ ਵੱਲ ਕੂਚ ਕਰਾਂਗੇ। ਸਵੇਰ ਦੀ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਕਿਸਾਨ ਅੱਜ ਬੈਰੀਗੇਡ ਤੋੜ ਕੇ ਦਿੱਲੀ ਨੂੰ ਕੂਚ ਕਰਨਗੇ। ਤਾਂ ਦੂਸਰੇ ਪਾਸੇ ਅਭਿਮਨੂ ਕਹਾੜ ਦਾ ਹੁਣੇ ਬਿਆਨ ਆਇਆ ਕਿ ਜਦੋਂ ਹੀ ਕਾਲ ਆਉਂਦੀ ਆ ਸ਼ੰਭੂ ਬੈਰੀਅਰ ਤੋਂ ਤੇ ਖਨੌਰੀ ਬਾਰਡਰ ਤੋਂ ਅੱਗੇ ਵੱਲ ਵਧਾਂਗੇ, ਹਰਿਆਣੇ ਦੇ ਵੱਲ ਕੂਚ ਕਰਾਂਗੇ, ਹਰਿਆਣਾ ਪਾਰ ਕਰਦੇ ਹੋਏ ਦਿੱਲੀ ਨੂੰ ਜਾਵਾਂਗੇ। ਜਿਸ ਤਰ੍ਹਾਂ 2020 ਦਾ ਅੰਦੋਲਨ ਚੱਲਿਆ, ਉਸੇ ਤਰ੍ਹਾਂ 2024 ਦੇ ਵਿੱਚ ਅੰਦੋਲਨ ਚੱਲ ਰਿਹਾ। 13 ਫਰਵਰੀ ਨੂੰ ਕਾਲ ਦਿੱਤੀ ਗਈ ਸੀ, ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੀਆਂ ਕਿ ਜਥੇਬੰਦੀਆਂ ਨੇ ਗੈਰ ਰਾਜਨੀਤਿਕ ਨੇ, ਉਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ। ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਸੀ ਕਿ ਦਿੱਲੀ ਵੱਲ ਕੂਚ ਕਰਾਂਗੇ, ਦਿੱਲੀ ਵੱਲ ਵਧਾਂਗੇ। ਤੇ ਅੱਜ ਦੀਆਂ ਦੋ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਨੇ। ਉਹ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ, ਕਿਉਂਕਿ ਅੱਜ 14 ਤਰੀਕ ਹੋ ਚੁੱਕੀ ਆ। 13 ਫਰਵਰੀ ਦੇ ਕਿਸਾਨ ਵੱਖੋ-ਵੱਖ ਬਾਰਡਰਾਂ ਤੇ ਬੈਠੇ ਹੋਏ ਨੇ। ਕੱਲ ਦਾ ਜੋ ਤਸ਼ੱਦਦ ਹੈ ਉਹ ਕਿਸਾਨਾਂ ਦੇ ਉੱਪਰ ਹੋ ਰਿਹਾ ਹੈ। ਇਸੇ ਕਰਕੇ ਤੁਹਾਡੇ ਨਾਲ ਹੁਣੇ ਅਪਡੇਟ ਕਰਨ ਦਾ ਮੌਕਾ ਮਿਲਿਆ, ਤੁਹਾਨੂੰ ਦੱਸਣ ਦਾ ਮੌਕਾ ਮਿਲਿਆ। ਇਸੇ ਕਰਕੇ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਤੋਂ ਬੈਠੇ ਤੁਹਾਡੇ ਤੱਕ ਜੋ ਲਾਈਵ ਅਪਡੇਟ ਦੇ ਰਹੇ ਹਾਂ। ਇਸ ਅਪਡੇਟ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਬਿਆਨ ਹੋ ਰਿਹਾ ਕਿਸਾਨਾਂ ਦੇ ਨਾਲ, ਜੋ ਕੁਝ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਨਜ਼ਰ ਕਰ ਰਹੇ ਹਾਂ। ਤਾਂ ਇਸ ਦੇ ਨਾਲ ਹੀ ਜੇਕਰ ਕਿ ਦੱਸਿਆ ਜਾਵੇ ਤਾਂ ਕਿਸਾਨਾਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਕਈ ਕਿਸਾਨ ਆਗੂਆਂ ਦੇ ਜੋ ਪਰਸਨਲ ਫੇਸਬੁੱਕ ਪੇਜ ਸੀ ਜਾਂ YouTube ਪੇਜ ਸੀ ਉਹ ਵੀ ਬੰਦ ਕੀਤੇ ਗਏ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ YouTube ਪੇਜ, ਇਹ ਵੀ ਜਾਣਕਾਰੀ ਮਿਲੀ ਹੈ ਕਿ ਬੰਦ ਕਰ ਦਿੱਤਾ ਗਿਆ। ਟਵਿੱਟਰ ਅਕਾਊਂਟ ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੇ ਕਿ ਕਿਸਾਨ ਆਗੂ ਸੀ, ਕਈ ਕਿਸਾਨ ਆਗੂਆਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਤਾਂ ਉੱਥੇ ਜਿੱਥੇ ਕਿਸਾਨ ਅੰਦੋਲਨ 2020 ਦੀ ਤਰ੍ਹਾਂ ਭਖਦਾ ਨਜ਼ਰ ਆ ਰਿਹਾ, ਤਾਂ 2024 ਦੇ ਵਿੱਚ ਫਿਰ ਕਿਸਾਨ ਇੱਕ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਨੇ। ਤਾਂ ਤਸਵੀਰਾਂ ਦੂਸਰੇ ਪਾਸੋਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿੱਥੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਸੀ, ਬੇਨਤੀ ਕੀਤੀ ਗਈ ਸੀ ਕਿ ਤੁਸੀਂ ਇੱਕ ਵਾਰ ਇੱਥੇ ਬੈਠ ਜਾਓ, ਜੋ ਵੀ ਫੈਸਲਾ ਹੋਏਗਾ ਤੁਹਾਡੇ ਆਗੂਆਂ ਦੇ ਨਾਲ ਗੱਲਬਾਤ ਹੋਏਗੀ ਤਾਂ ਉਸ ਦੇ ਉੱਪਰ ਅਟੱਲ ਵਿਸ਼ਵਾਸ ਕੀਤਾ ਜਾਵੇਗਾ। ਪਰ ਦੂਸਰੇ ਪਾਸੇ ਜੋ ਹੁਣੇ ਤਸਵੀਰ ਦੇਖ ਕੇ ਆਏ ਆ ਕਿ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ। ਇਹ ਤਸਵੀਰਾਂ ਪੰਜਾਬ ਦੇ ਹਰਿਆਣਾ ਬਾਰਡਰ ਖਨੌਰੀ ਦੀਆਂ ਨੇ, ਜਿੱਥੇ ਵੱਡੇ ਬੈਰੀਗੇਡ ਲਗਾਏ ਗਏ ਨੇ। ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਤੁਸੀਂ ਜੁੜੇ ਰਹਿਣਾ। ਫਿਰ ਜੋ ਨਵੀਂ ਅਪਡੇਟ ਆਏਗੀ ਉਸ ਦੇ ਉੱਪਰ ਵੀ ਵਿਚਾਰ ਚਰਚਾ ਕਰਾਂਗੇ। ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਹਰਜਿੰਦਰ ਸਿੰਘ ਤੇ ਇਸ ਵਕਤ ਤੁਹਾਡੇ ਨਾਲ ਮੈਂ ਇੱਕ ਜਿਹੜੀ ਕਿ ਖਨੌਰੀ ਬਾਰਡਰ ਦੀ ਅਪਡੇਟ ਸਾਂਝੀ ਕਰਨ ਲੱਗਿਆ। ਬਿਲਕੁਲ ਅਸੀਂ ਜਦੋਂ ਨੈਟਵਰਕ ਆਉਂਦਾ ਤਾਂ ਉਦੋਂ ਤੁਹਾਡੇ ਨਾਲ ਜਿਹੜੀ ਕਿ ਅਪਡੇਟ ਆ ਉਹ ਸਾਂਝੀ ਕਰਦੇ ਹਾਂ। ਹੁਣੇ ਖਨੌਰੀ ਬਾਰਡਰ ਦੇ ਉੱਪਰ ਜੋ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ ਉਹ ਤਸਵੀਰਾਂ ਚੈਨਲਾਂ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਵੇਰੇ ਤੁਹਾਨੂੰ ਦੱਸਿਆ ਸੀ ਕਿ ਅੱਜ ਕਿਸਾਨਾਂ ਦਾ ਜੋ ਹਜੂਮ ਆ ਅੱਗੇ ਵੱਲ ਵਧੇਗਾ, ਕਿਸਾਨ ਅੱਗੇ ਵੱਲ ਜਾਣਗੇ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦਾ। ਇਹ ਦੇਖੋ ਕਿ ਜੋ ਕਿਸਾਨਾਂ ਦੇ ਉੱਪਰ
ਛੱਡਿਆ ਜਾ ਰਿਹਾ ਅਥਰੂ ਗੈਸ ਦੇ ਗੋਲਿਆਂ ਤੋਂ ਇਲਾਵਾ ਇਹ ਚੀਜ਼ਾਂ ਵੀ ਨੇ ਜੋ ਕਿਸਾਨਾਂ ਦੇ ਉੱਪਰ ਛੱਡੀਆਂ ਜਾ ਰਹੀਆਂ ਨੇ। ਤਾਂ ਇਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਇੱਥੇ ਚੱਲ ਕੇ ਪਲਾਸਟਿਕ ਦੀਆਂ ਗੋਲੀਆਂ ਦੀ ਜੋ ਵਿਛਾੜ ਹੋਈ, ਕਈ ਕਿਸਾਨ ਜ਼ਖਮੀ ਹੋਏ ਤੇ ਇੱਕ ਤਰ੍ਹਾਂ ਦੇ ਜੋ ਗੋਲੀਆਂ ਦੇ ਨਿਸ਼ਾਨ ਨੇ ਉਹ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਦਿਖਾਈ ਦੇ ਰਹੇ ਨੇ, ਪਿੰਡਾਂ ਦੇ ਉੱਪਰ ਦਿਖਾਈ ਦੇ ਰਹੇ ਨੇ। ਤਾਂ ਇਹ ਖਬਰ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਨਾਲ ਜੋ ਹਾਲਾਤ ਖਨੌਰੀ ਬਾਰਡਰ ਦੇ ਬਣੇ ਹੋਏ ਨੇ, ਕਿਸਾਨ ਅੱਗੇ ਵਧਣ ਦੀ ਗੱਲ ਕਰਦੇ ਨੇ, ਅੱਗੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਪਰ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ, ਕਿਸਾਨਾਂ ਦੇ ਉੱਪਰ ਰਬੜ ਦੀਆਂ ਪਲਾਸਟਿਕ ਦੀਆਂ ਜੋ ਗੋਲੀਆਂ ਨੇ ਉਹ ਦਾਗੀਆਂ ਜਾਂਦੀਆਂ ਨੇ। ਤੇ ਤਸਵੀਰਾਂ ਦੇ ਵਿੱਚ ਜੋ ਕਿਸਾਨ ਤੁਹਾਡੇ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਨਿਊਜ਼ ਟੀਵੀ ਤੋਂ। ਤਾਂ ਉਹ ਕਿਸਾਨਾਂ ਦੇ ਨਾਲ ਜੋ ਬੀਤ ਰਹੀ ਆ ਉਹ ਜਾਂ ਤਾਂ ਉਹ ਕਿਸਾਨ ਜਾਣਦੇ ਨੇ ਤੇ ਜਾਂ ਫਿਰ ਉਹ ਰੱਬ ਜਾਣਦਾ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਸੋਚਿਆ ਕਿ ਤੁਹਾਡੇ ਨਾਲ ਇੱਕ ਅਪਡੇਟ ਆ ਜਿਹੜੀ ਕਿ ਉਹ ਸਾਂਝੀ ਕਰ ਲਈਏ। ਕੱਲ ਦੀ ਇੱਕ ਵੱਡੀ ਖਬਰ ਜਿਹੜੀ ਕਿ ਆ ਰਹੀ ਹੈ, ਕੱਲ ਨੂੰ ਭਾਰਤੀ ਕਿਸਾਨ ਅਗਰਾਹਾਂ ਵੱਲੋਂ ਇੱਕ ਸੱਦਾ ਦਿੱਤਾ ਗਿਆ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇਗਾ। ਇਸ ਅੰਦੋਲਨ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਰੇਲਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਬੰਦ ਕੀਤਾ ਜਾਵੇਗਾ ਤੇ ਇਸ ਅੰਦੋਲਨ ਦਾ ਸਮਰਥਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਗਾਤਾਰ ਕਿਸਾਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ। ਖਨੌਰੀ ਬਾਰਡਰ ਤੋਂ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਤਸਵੀਰਾਂ ਦੇ ਜ਼ਰੀਏ ਮੇਰੇ ਕੋਲ ਕਾਫੀ ਸਾਥੀ ਬੈਠੇ ਹੋਏ ਨੇ। ਤਾਂ ਦੇਖੋ ਕਿ ਇਹ ਅਰਦਾਸ ਕੀਤੀ ਗਈ ਆਪਣਾ ਖਨੌਰੀ ਬਾਰਡਰ ਤੋਂ ਕਿ ਜਬੇ ਬਾਣ ਲਾਗੇ ਤਵੇ ਰੋਸ ਜਾਗੇ ਦੇ ਮਹਾਂਵਾਕਾਂ ਅਨੁਸਾਰ ਇਹ ਅਰਦਾਸ ਕੀਤੀ ਗਈ ਸੀ ਖਨੌਰੀ ਬਾਰਡਰ ਤੋਂ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ, ਸਵੇਰ ਤੋਂ ਲੱਗੇ ਹੋਏ ਹਾਂ ਕਿ ਜੋ ਕਿਸਾਨਾਂ ਦੇ ਨਾਲ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ। ਤਾਂ ਕਿਸਾਨ ਆਗੂ ਜੋਗਿੰਦਰ ਸਿੰਘ ਅਗਰਾਹਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਕੱਲ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਰੋਕਿਆ ਜਾਵੇਗਾ। ਤਾਂ ਦੂਸਰੇ ਪਾਸੇ ਦੀ ਜੇਕਰ ਗੱਲ ਕੀਤੀ ਜਾਵੇ, ਪੰਜਾਬ ਦੇ ਵਿੱਚ ਇਹ ਦੇਖੋ ਮੈਂ ਤੁਹਾਨੂੰ ਜਿਹੜੇ ਜ਼ਖਮ ਨੇ ਉਹ ਦਿਖਾ ਦਿੰਦਾ ਇੱਕ ਵਾਰ। ਇਹ ਵੀਡੀਓ ਪੂਰੀ ਜਿਹੜੀ ਕਿ ਚੱਲੇਗੀ। ਇਹ ਇਸੇ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਂਝ ਹੁਣੇ ਪਾ ਰਿਹਾ। ਖਨੌਰੀ ਬਾਰਡਰ ਤੇ ਬੈਠਾ ਹੋਇਆ ਤੇ ਇਹ ਸਾਂਝ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਇਹ ਕਿੱਥੋਂ ਦੀ ਆ, ਉੱਤੀ ਹੋਈ ਦੇਖ ਇਹ ਪੱਟੀਆਂ ਕਰੀਆਂ ਨੇ ਕਿਸਾਨਾਂ ਦੇ ਉੱਪਰ ਜੋ ਤਸ਼ੱਦਦ ਕੀਤਾ ਸੀ। ਕਿਸਾਨਾਂ ਨੇ ਮੈਡੀਸਨ ਦਿੱਤੀ ਆ, ਪੱਟੀਆਂ ਕਰੀਆਂ ਹੋਈਆਂ ਨੇ। ਤਾਂ ਇਸੇ ਕਰਕੇ ਜਿਹੜੀ ਕਿਸਾਨ ਮੇਰੇ ਕੋਲ ਬਾਈ ਤੁਸੀਂ ਅੱਗੇ ਸੀਗੇ, ਆਜੋ ਉਰੇ ਨੂੰ ਆਜੋ ਮਾੜਾ ਜਿਹਾ, ਆਜੋ ਉਰੇ ਨੂੰ ਆਜੋ। ਇਹ ਬਾਈ ਹੋਰੇ ਸੀਗੇ, ਇਹਨਾਂ ਨਾਲ ਗੱਲ ਕਰ ਬਾਈ ਕੀ ਉੱਥੇ ਵਾਪਰਿਆ ਜੋ ਤੁਸੀਂ ਦੇਖਿਆ। ਬਾਈ ਆਸੂ ਗੈਸ ਦੇ ਗੋਲੇ ਪੂਰੇ ਦਾਗੇ ਉਹਨਾਂ ਨੇ ਤੇ ਆ ਸਰਲੇ ਜਿਹੇ ਵਾਲਾ ਇੱਕ ਛੱਡਦੇ ਆ ਰਾਕਟ ਜਿਹਾ ਵਿੱਚੋਂ ਜਦ ਫਟਦਾ ਨਾ ਆਲੇ ਦੁਆਲੇ ਸਰਲੇ ਲੱਗਦੇ ਲੋਕਾਂ ਦੇ। ਹਾਂ ਤੇ ਕਿੰਨੇ ਕੁ ਕਿਸਾਨ ਨੇ ਨੌਜਵਾਨ ਨੇ ਜਿਹੜੇ ਉੱਥੇ ਜ਼ਖਮੀ ਹੋਏ ਨੇ? 10 ਤੋਂ 15 ਬੰਦੇ ਜ਼ਖਮੀ ਹੋਏ ਆ। ਜਿਹੜੀ ਹੁਣ ਪਹਿਲਾਂ ਦੀ ਆ ਉਹ ਜਾਣੀ ਕਿ ਸਵੇਰੇ ਵੀ ਕਾਫੀ ਬੰਦੇ ਜ਼ਖਮੀ ਹੋ ਗਏ। ਤੇ ਇਹ ਤਾਂ ਕਹਿ ਰਹੇ ਸੀ ਅਸੀਂ ਗੱਲ ਕਰ ਰਹੇ ਹਾਂ, ਬਾਤਚੀਤ ਕਰ ਰਹੇ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਬੈਠਾਂਗੇ, ਕਿਸਾਨਾਂ ਦੇ ਨਾਲ ਵੀ ਗੱਲਾਂ ਹੋਣਗੀਆਂ ਸੀ। ਜਿਹੜੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ ਉਹ ਕਹਿੰਦੇ ਵੀ ਆਪਣੀ ਗੱਲਬਾਤ ਚੱਲ ਰਹੀ ਆ ਮੀਟਿੰਗ ਸਰਕਾਰ ਦੇ ਨਾਲ ਵੀ ਉਦੋਂ ਬਾਅਦ ਕਾਲ ਦੇਵਾਂਗੇ ਵੀ ਦੋਵੇਂ ਮੋਰਚਿਆਂ ਤੋਂ ਆਪਾਂ ਇਕੱਠਿਆਂ ਨੇ ਧਾਵਾ ਬੋਲਣਾ। ਇਹ ਅਭਿਮਨੂ ਕਹਾੜ ਜੀ ਨੇ ਉੱਥੇ ਆਪਾਂ ਨੂੰ ਸੁਨੇਹਾ ਲਾਇਆ। ਬਿਲਕੁਲ। ਤਾਂ ਅਭਿਮਨੂ ਕਹਾੜ ਜਿਹੜੇ ਕਿ ਹਰਿਆਣੇ ਦੇ ਕਿਸਾਨ ਆਗੂ ਨੇ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਵੀ ਕਾਲ ਆਉਂਦੀ ਆ ਤਾਂ ਅੱਗੇ ਵੱਲ ਕੂਚ ਕਰਾਂਗੇ। ਸਵੇਰ ਦੀ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਕਿਸਾਨ ਅੱਜ ਬੈਰੀਗੇਡ ਤੋੜ ਕੇ ਦਿੱਲੀ ਨੂੰ ਕੂਚ ਕਰਨਗੇ। ਤਾਂ ਦੂਸਰੇ ਪਾਸੇ ਅਭਿਮਨੂ ਕਹਾੜ ਦਾ ਹੁਣੇ ਬਿਆਨ ਆਇਆ ਕਿ ਜਦੋਂ ਹੀ ਕਾਲ ਆਉਂਦੀ ਆ ਸ਼ੰਭੂ ਬੈਰੀਅਰ ਤੋਂ ਤੇ ਖਨੌਰੀ ਬਾਰਡਰ ਤੋਂ ਅੱਗੇ ਵੱਲ ਵਧਾਂਗੇ, ਹਰਿਆਣੇ ਦੇ ਵੱਲ ਕੂਚ ਕਰਾਂਗੇ, ਹਰਿਆਣਾ ਪਾਰ ਕਰਦੇ ਹੋਏ ਦਿੱਲੀ ਨੂੰ ਜਾਵਾਂਗੇ। ਜਿਸ ਤਰ੍ਹਾਂ 2020 ਦਾ ਅੰਦੋਲਨ ਚੱਲਿਆ ਉਸੇ ਤਰ੍ਹਾਂ 2024 ਦੇ ਵਿੱਚ ਅੰਦੋਲਨ ਚੱਲ ਰਿਹਾ। 13 ਫਰਵਰੀ ਨੂੰ ਕਾਲ ਦਿੱਤੀ ਗਈ ਸੀ। ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ
ਸਰਜੀਤ ਸਿੰਘ ਫੂਲ, तमाम ਜਿਹੜੀਆਂ ਕਿ ਜਥੇਬੰਦੀਆਂ ਨੇ ਗੈਰ ਰਾਜਨੀਤਿਕ ਨੇ, ਉਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ। ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਸੀ ਕਿ ਦਿੱਲੀ ਵੱਲ ਕੂਚ ਕਰਾਂਗੇ, ਦਿੱਲੀ ਵੱਲ ਵਧਾਂਗੇ। ਤੇ ਅੱਜ ਦੀਆਂ ਦੋ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਨੇ। ਉਹ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ, ਕਿਉਂਕਿ ਅੱਜ 14 ਤਰੀਕ ਹੋ ਚੁੱਕੀ ਆ। 13 ਫਰਵਰੀ ਦੇ ਕਿਸਾਨ ਵੱਖੋ-ਵੱਖ ਬਾਰਡਰਾਂ ਤੇ ਬੈਠੇ ਹੋਏ ਨੇ। ਕੱਲ ਦਾ ਜੋ ਤਸ਼ੱਦਦ ਹੈ ਉਹ ਕਿਸਾਨਾਂ ਦੇ ਉੱਪਰ ਹੋ ਰਿਹਾ ਹੈ। ਇਸੇ ਕਰਕੇ ਤੁਹਾਡੇ ਨਾਲ ਹੁਣੇ ਅਪਡੇਟ ਕਰਨ ਦਾ ਮੌਕਾ ਮਿਲਿਆ, ਤੁਹਾਨੂੰ ਦੱਸਣ ਦਾ ਮੌਕਾ ਮਿਲਿਆ। ਇਸੇ ਕਰਕੇ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਤੋਂ ਬੈਠੇ ਤੁਹਾਡੇ ਤੱਕ ਜੋ ਲਾਈਵ ਅਪਡੇਟ ਦੇ ਰਹੇ ਹਾਂ। ਇਸ ਅਪਡੇਟ ਦੇ ਜਰੀਏ ਬਹੁਤ ਕੁਝ ਜਿਹੜਾ ਕਿ ਬਿਆਨ ਹੋ ਰਿਹਾ ਕਿਸਾਨਾਂ ਦੇ ਨਾਲ, ਜੋ ਕੁਝ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਨਜ਼ਰ ਕਰ ਰਹੇ ਹਾਂ। ਤਾਂ ਇਸ ਦੇ ਨਾਲ ਹੀ ਜੇਕਰ ਕਿ ਦੱਸਿਆ ਜਾਵੇ ਤਾਂ ਕਿਸਾਨਾਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਕਈ ਕਿਸਾਨ ਆਗੂਆਂ ਦੇ ਜੋ ਪਰਸਨਲ ਫੇਸਬੁੱਕ ਪੇਜ ਸੀ ਜਾਂ YouTube ਪੇਜ ਸੀ ਉਹ ਵੀ ਬੰਦ ਕੀਤੇ ਗਏ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ YouTube ਪੇਜ, ਇਹ ਵੀ ਜਾਣਕਾਰੀ ਮਿਲੀ ਹੈ ਕਿ ਬੰਦ ਕਰ ਦਿੱਤਾ ਗਿਆ। ਟਵਿੱਟਰ ਅਕਾਊਂਟ ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੇ ਕਿ ਕਿਸਾਨ ਆਗੂ ਸੀ, ਕਈ ਕਿਸਾਨ ਆਗੂਆਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਤਾਂ ਉੱਥੇ ਜਿੱਥੇ ਕਿਸਾਨ ਅੰਦੋਲਨ 2020 ਦੀ ਤਰ੍ਹਾਂ ਭਖਦਾ ਨਜ਼ਰ ਆ ਰਿਹਾ, ਤਾਂ 2024 ਦੇ ਵਿੱਚ ਫਿਰ ਕਿਸਾਨ ਇੱਕ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਨੇ। ਤਾਂ ਤਸਵੀਰਾਂ ਦੂਸਰੇ ਪਾਸੋਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿੱਥੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਸੀ, ਬੇਨਤੀ ਕੀਤੀ ਗਈ ਸੀ ਕਿ ਤੁਸੀਂ ਇੱਕ ਵਾਰ ਇੱਥੇ ਬੈਠ ਜਾਓ, ਜੋ ਵੀ ਫੈਸਲਾ ਹੋਏਗਾ ਤੁਹਾਡੇ ਆਗੂਆਂ ਦੇ ਨਾਲ ਗੱਲਬਾਤ ਹੋਏਗੀ ਤਾਂ ਉਸ ਦੇ ਉੱਪਰ ਅਟੱਲ ਵਿਸ਼ਵਾਸ ਕੀਤਾ ਜਾਵੇਗਾ। ਪਰ ਦੂਸਰੇ ਪਾਸੇ ਜੋ ਹੁਣੇ ਤਸਵੀਰ ਦੇਖ ਕੇ ਆਏ ਆ ਕਿ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ। ਇਹ ਤਸਵੀਰਾਂ ਪੰਜਾਬ ਦੇ ਹਰਿਆਣਾ ਬਾਰਡਰ ਖਨੌਰੀ ਦੀਆਂ ਨੇ, ਜਿੱਥੇ ਵੱਡੇ ਬੈਰੀਕੇਡ ਲਗਾਏ ਗਏ ਨੇ। ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਤੁਸੀਂ ਜੁੜੇ ਰਹਿਣਾ। ਫਿਰ ਜੋ ਨਵੀਂ ਅਪਡੇਟ ਆਏਗੀ ਉਸ ਦੇ ਉੱਪਰ ਵੀ ਵਿਚਾਰ ਚਰਚਾ ਕਰਾਂਗੇ। ਬਈ ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਨਾਮ ਹਰਜਿੰਦਰ ਸਿੰਘ ਤੇ ਇਸ ਵਕਤ ਤੁਹਾਡੇ ਨਾਲ ਮੈਂ ਇੱਕ ਜਿਹੜੀ ਕਿ ਖਨੌਰੀ ਬਾਰਡਰ ਦੀ ਅਪਡੇਟ ਸਾਂਝੀ ਕਰਨ ਲੱਗਿਆ। ਬਿਲਕੁਲ ਅਸੀਂ ਜਦੋਂ ਨੈਟਵਰਕ ਆਉਂਦਾ ਤਾਂ ਉਦੋਂ ਤੁਹਾਡੇ ਨਾਲ ਜਿਹੜੀ ਕਿ ਅਪਡੇਟ ਆ ਉਹ ਸਾਂਝੀ ਕਰਦੇ ਹਾਂ। ਹੁਣੇ ਖਨੌਰੀ ਬਾਰਡਰ ਦੇ ਉੱਪਰ ਜੋ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ ਉਹ ਤਸਵੀਰਾਂ ਚੈਨਲਾਂ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਵੇਰੇ ਤੁਹਾਨੂੰ ਦੱਸਿਆ ਸੀ ਕਿ ਅੱਜ ਕਿਸਾਨਾਂ ਦਾ ਜੋ ਹਜੂਮ ਆ ਅੱਗੇ ਵੱਲ ਵਧੇਗਾ, ਕਿਸਾਨ ਅੱਗੇ ਵੱਲ ਜਾਣਗੇ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦਾ, ਦੇਖੋ ਕਿ ਜੋ ਕਿਸਾਨਾਂ ਦੇ ਉੱਪਰ ਛੱਡਿਆ ਜਾ ਰਿਹਾ ਅਥਰੂ ਗੈਸ ਦੇ ਗੋਲਿਆਂ ਤੋਂ ਇਲਾਵਾ ਇਹ ਚੀਜ਼ਾਂ ਵੀ ਨੇ ਜੋ ਕਿਸਾਨਾਂ ਦੇ ਉੱਪਰ ਛੱਡੀਆਂ ਜਾ ਰਹੀਆਂ ਨੇ। ਤਾਂ ਇਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਇੱਥੇ ਚੱਲ ਕੇ ਪਲਾਸਟਿਕ ਦੀਆਂ ਗੋਲੀਆਂ ਦੀ ਜੋ ਵਿਛਾੜ ਹੋਈ, ਕਈ ਕਿਸਾਨ ਜ਼ਖਮੀ ਹੋਏ ਤੇ ਇੱਕ ਤਰ੍ਹਾਂ ਦੇ ਜੋ ਗੋਲੀਆਂ ਦੇ ਨਿਸ਼ਾਨ ਨੇ ਉਹ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਦਿਖਾਈ ਦੇ ਰਹੇ ਨੇ, ਪਿੰਡਾਂ ਦੇ ਉੱਪਰ ਦਿਖਾਈ ਦੇ ਰਹੇ ਨੇ। ਤਾਂ ਇਹ ਖਬਰ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਨਾਲ ਜੋ ਹਾਲਾਤ ਖਨੌਰੀ ਬਾਰਡਰ ਦੇ ਬਣੇ ਹੋਏ ਨੇ, ਕਿਸਾਨ ਅੱਗੇ ਵਧਣ ਦੀ ਗੱਲ ਕਰਦੇ ਨੇ, ਅੱਗੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਪਰ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ। ਕਿਸਾਨਾਂ ਦੇ ਉੱਪਰ ਰਬੜ ਦੀਆਂ, ਪਲਾਸਟਿਕ ਦੀਆਂ ਜੋ ਗੋਲੀਆਂ ਨੇ ਉਹ ਦਾਗੀਆਂ ਜਾਂਦੀਆਂ ਨੇ। ਤੇ ਤਸਵੀਰਾਂ ਦੇ ਵਿੱਚ ਜੋ ਕਿਸਾਨ ਤੁਹਾਡੇ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਇੰਡੋਜ਼ ਟੀਵੀ ਤੋਂ। ਤਾਂ ਉਹ ਕਿਸਾਨਾਂ ਦੇ ਨਾਲ ਜੋ ਬੀਤ ਰਹੀ ਆ ਉਹ ਜਾਂ ਤਾਂ ਉਹ ਕਿਸਾਨ ਜਾਣਦੇ ਨੇ ਤੇ ਜਾਂ ਫਿਰ ਉਹ ਰੱਬ ਜਾਣਦਾ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਸੋਚਿਆ ਕਿ ਤੁਹਾਡੇ ਨਾਲ ਇੱਕ ਅਪਡੇਟ ਆ ਜਿਹੜੀ ਕਿ ਉਹ ਸਾਂਝੀ ਕਰ ਲਈਏ। ਕੱਲ ਦੀ ਇੱਕ ਵੱਡੀ ਖਬਰ ਜਿਹੜੀ ਕਿ ਆ ਰਹੀ ਹੈ, ਕੱਲ ਨੂੰ ਭਾਰਤੀ ਕਿਸਾਨ ਅਗਰਾਹਾਂ ਵੱਲੋਂ ਇੱਕ ਸੱਦਾ ਦਿੱਤਾ ਗਿਆ, ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇਗਾ। ਇਸ ਅੰਦੋਲਨ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਰੇਲਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਬੰਦ ਕੀਤਾ ਜਾਵੇਗਾ ਤੇ ਇਸ ਅੰਦੋਲਨ ਦਾ ਸਮਰਥਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਗਾਤਾਰ ਕਿਸਾਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ। ਖਨੌਰੀ ਬਾਰਡਰ ਤੋਂ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਇਹ ਤਸਵੀਰਾਂ ਦੇ ਜਰੀਏ ਮੇਰੇ ਕੋਲ ਕਾਫੀ ਸਾਥੀ ਬੈਠੇ ਹੋਏ ਨੇ। ਤਾਂ ਦੇਖੋ ਕਿ ਇਹ
ਖਨੌਰੀ ਬਾਰਡਰ ਤੋਂ ਕਿ ਜਬੇ ਬਾਣ ਲੱਗ ਗਏ ਤਵੇ ਰੋਸ ਜਾਗੇ ਦੇ ਮਹਾਂਵਾਕਾਂ ਅਨੁਸਾਰ ਇਹ ਅਰਦਾਸ ਕੀਤੀ ਗਈ ਸੀ। ਖਨੌਰੀ ਬਾਰਡਰ ਤੋਂ ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ, ਸਵੇਰ ਤੋਂ ਲੱਗੇ ਹੋਏ ਹਾਂ ਕਿ ਜੋ ਕਿਸਾਨਾਂ ਦੇ ਨਾਲ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ। ਤਾਂ ਕਿਸਾਨ ਆਗੂ ਜੋਗਿੰਦਰ ਸਿੰਘ ਗਰਾਹਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਕੱਲ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਰੋਕਿਆ ਜਾਵੇਗਾ। ਤਾਂ ਦੂਸਰੇ ਪਾਸੇ ਦੀ ਜੇਕਰ ਗੱਲ ਕੀਤੀ ਜਾਵੇ, ਪੰਜਾਬ ਦੇ ਵਿੱਚ ਇਹ ਦੇਖੋ, ਮੈਂ ਤੁਹਾਨੂੰ ਜਿਹੜੇ ਜ਼ਖਮ ਨੇ ਉਹ ਦਿਖਾ ਦਿੰਦਾ ਇੱਕ ਵਾਰ। ਇਹ ਵੀਡੀਓ ਪੂਰੀ ਜਿਹੜੀ ਕਿ ਚੱਲੇਗੀ। ਇਹ ਇਸੇ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਂਝ ਹੁਣੇ ਪਾ ਰਿਹਾ। ਖਨੌਰੀ ਬਾਰਡਰ ਤੇ ਬੈਠਾ ਹੋਇਆ ਤੇ ਇਹ ਸਾਂਝ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਇਹ ਕਿੱਥੋਂ ਦੀ ਆ, ਹੋਤੀ ਹੋਈ ਹੈ, ਦੇਖੋ ਇਹ ਪੱਟੀਆਂ ਕਰੀਆਂ ਨੇ ਕਿਸਾਨਾਂ ਦੇ ਉੱਪਰ ਜੋ ਤਸ਼ੱਦਦ ਕੀਤਾ ਸੀ। ਕਿਸਾਨਾਂ ਨੇ ਮੈਡੀਸਨ ਦਿੱਤੀ ਆ, ਪੱਟੀਆਂ ਕਰੀਆਂ ਹੋਈਆਂ ਨੇ। ਤਾਂ ਇਸੇ ਕਰਕੇ ਜਿਹੜੀ ਕਿਸਾਨ ਆ ਮੇਰੇ ਕੋਲ, ਬਾਈ ਤੁਸੀਂ ਅੱਗੇ ਸੀਗੇ, ਆਜੋ ਉਰੇ ਨੂੰ, ਆਜੋ ਮਾੜਾ ਜਿਹਾ, ਆਜੋ ਉਰੇ ਨੂੰ ਆਜੋ। ਇਹ ਬਾਈ ਹੋਰੇ ਸੀਗੇ, ਇਹਨਾਂ ਨਾਲ ਗੱਲ ਕਰ ਬਾਈ, ਕੀ ਉੱਥੇ ਵਾਪਰਿਆ ਜੋ ਤੁਸੀਂ ਦੇਖਿਆ? ਬਾਈ ਆਸੂ ਬੈਠ ਦੇ ਕੋਲੇ ਪੂਰੇ ਦਾਗੇ ਉਹਨਾਂ ਨੇ ਤੇ ਆ ਸਰਲੇ ਜਿਹੜਾ ਇੱਕ ਛੱਡਦੇ ਆ ਰਾਗਟ ਜਿਹਾ ਵਿੱਚੋਂ ਜਦ ਫਟਦਾ ਨਾ ਆਲੇ ਦੁਆਲੇ ਸਰਲੇ ਲੱਗਦੇ ਲੋਕਾਂ ਦੇ। ਹਾਂ, ਤੇ ਕਿੰਨੇ ਕੁ ਕਿਸਾਨ ਨੇ, ਨੌਜਵਾਨ ਨੇ ਜਿਹੜੇ ਉੱਥੇ ਜ਼ਖਮੀ ਹੋਏ ਨੇ? 10 ਤੋਂ 15 ਬੰਦੇ ਜ਼ਖਮੀ ਹੋਏ ਆ। ਜਿਹੜੀ ਹੁਣ ਪਹਿਲਾਂ ਦੀ ਆ ਉਹ ਜਾਣੀ ਕਿ ਸਵੇਰੇ ਵੀ ਕਾਫੀ ਬੰਦੇ ਜ਼ਖਮੀ ਹੋ ਗਏ। ਤੇ ਇਹ ਤਾਂ ਕਹਿ ਰਹੇ ਸੀ ਅਸੀਂ ਗੱਲ ਕਰ ਰਹੇ ਹਾਂ, ਬਾਤਚੀਤ ਕਰ ਰਹੇ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਬੈਠਾਂਗੇ, ਕਿਸਾਨਾਂ ਦੇ ਨਾਲ ਵੀ ਗੱਲਾਂ ਹੋਣਗੀਆਂ। ਜਿਹੜੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ, ਉਹ ਕਹਿੰਦੇ ਵੀ ਆਪਣੀ ਗੱਲਬਾਤ ਚੱਲ ਰਹੀ ਆ ਮੀਟਿੰਗ ਸਰਕਾਰ ਦੇ ਨਾਲ, ਵੀ ਉਦੋਂ ਬਾਅਦ ਕਾਲ ਦੇਵਾਂਗੇ ਵੀ ਦੋਵੇਂ ਮੋਰਚਿਆਂ ਤੋਂ ਆਪਾਂ ਇਕੱਠਿਆਂ ਨੇ ਧਾਵਾ ਬੋਲਣਾ। ਇਹ ਅਭਿਮਨੂ ਕਹਾੜ ਜੀ ਨੇ ਉੱਥੇ ਆਪਾਂ ਨੂੰ ਸੁਨੇਹਾ ਲਾਇਆ। ਬਿਲਕੁਲ, ਤਾਂ ਅਭਿਮਨੂ ਕਹਾੜ ਜਿਹੜੇ ਕਿ ਹਰਿਆਣੇ ਦੇ ਕਿਸਾਨ ਆਗੂ ਨੇ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਵੀ ਕਾਲ ਆਉਂਦੀ ਆ ਤਾਂ ਅੱਗੇ ਵੱਲ ਕੂਚ ਕਰਾਂਗੇ। ਸਵੇਰ ਦੀ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਕਿਸਾਨ ਅੱਜ ਬੈਰੀਗੇਡ ਤੋੜ ਕੇ ਦਿੱਲੀ ਨੂੰ ਕੂਚ ਕਰਨਗੇ। ਤਾਂ ਦੂਸਰੇ ਪਾਸੇ ਅਭਿਮਨੂ ਕਹਾੜ ਦਾ ਹੁਣੇ ਬਿਆਨ ਆਇਆ ਕਿ ਜਦੋਂ ਹੀ ਕਾਲ ਆਉਂਦੀ ਆ ਸ਼ੰਭੂ ਬੈਰੀਅਰ ਤੋਂ ਤੇ ਖਨੌਰੀ ਬਾਰਡਰ ਤੋਂ ਅੱਗੇ ਵੱਲ ਵਧਾਂਗੇ, ਹਰਿਆਣੇ ਦੇ ਵੱਲ ਕੂਚ ਕਰਾਂਗੇ, ਹਰਿਆਣਾ ਪਾਰ ਕਰਦੇ ਹੋਏ ਦਿੱਲੀ ਨੂੰ ਜਾਵਾਂਗੇ। ਜਿਸ ਤਰ੍ਹਾਂ 2020 ਦਾ ਅੰਦੋਲਨ ਚੱਲਿਆ, ਉਸੇ ਤਰ੍ਹਾਂ 2024 ਦੇ ਵਿੱਚ ਅੰਦੋਲਨ ਚੱਲ ਰਿਹਾ। 13 ਫਰਵਰੀ ਨੂੰ ਕਾਲ ਦਿੱਤੀ ਗਈ ਸੀ। ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੀਆਂ ਕਿ ਜਥੇਬੰਦੀਆਂ ਨੇ, ਗੈਰ ਰਾਜਨੀਤਿਕ ਨੇ, ਉਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ। ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਸੀ ਕਿ ਦਿੱਲੀ ਵੱਲ ਕੂਚ ਕਰਾਂਗੇ, ਦਿੱਲੀ ਵੱਲ ਵਧਾਂਗੇ। ਤੇ ਅੱਜ ਦੀਆਂ ਦੋ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਨੇ। ਉਹ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ, ਕਿਉਂਕਿ ਅੱਜ 14 ਤਰੀਕ ਹੋ ਚੁੱਕੀ ਆ। 13 ਫਰਵਰੀ ਦੇ ਕਿਸਾਨ ਵੱਖੋ-ਵੱਖ ਬਾਰਡਰਾਂ ਤੇ ਬੈਠੇ ਹੋਏ ਨੇ। ਕੱਲ ਦਾ ਜੋ ਤਸ਼ੱਦਦ ਆ ਉਹ ਕਿਸਾਨਾਂ ਦੇ ਉੱਪਰ ਹੋ ਰਿਹਾ ਹੈ। ਇਸੇ ਕਰਕੇ ਤੁਹਾਡੇ ਨਾਲ ਹੁਣੇ ਅਪਡੇਟ ਕਰਨ ਦਾ ਮੌਕਾ ਮਿਲਿਆ, ਤੁਹਾਨੂੰ ਦੱਸਣ ਦਾ ਮੌਕਾ ਮਿਲਿਆ। ਇਸੇ ਕਰਕੇ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਤੋਂ ਬੈਠੇ ਤੁਹਾਡੇ ਤੱਕ ਜੋ ਲਾਈਵ ਅਪਡੇਟ ਦੇ ਰਹੇ ਹਾਂ। ਇਸ ਅਪਡੇਟ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਬਿਆਨ ਹੋ ਰਿਹਾ ਕਿਸਾਨਾਂ ਦੇ ਨਾਲ, ਜੋ ਕੁਝ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਨਜ਼ਰ ਕਰ ਰਹੇ ਹਾਂ। ਤਾਂ ਇਸ ਦੇ ਨਾਲ ਹੀ ਜੇਕਰ ਦੱਸਿਆ ਜਾਵੇ ਤਾਂ ਕਿਸਾਨਾਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਕਈ ਕਿਸਾਨ ਆਗੂਆਂ ਦੇ ਜੋ ਪਰਸਨਲ ਫੇਸਬੁੱਕ ਪੇਜ ਸੀ ਜਾਂ YouTube ਪੇਜ ਸੀ ਉਹ ਵੀ ਬੰਦ ਕੀਤੇ ਗਏ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ YouTube ਪੇਜ, ਇਹ ਵੀ ਜਾਣਕਾਰੀ ਮਿਲੀ ਹੈ ਕਿ ਬੰਦ ਕਰ ਦਿੱਤਾ ਗਿਆ। ਟਵਿੱਟਰ ਅਕਾਊਂਟ ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੇ ਕਿ ਕਿਸਾਨ ਆਗੂ ਸੀ, ਕਈ ਕਿਸਾਨ ਆਗੂਆਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਤਾਂ ਉੱਥੇ ਜਿੱਥੇ ਕਿਸਾਨ ਅੰਦੋਲਨ 2020 ਦੀ ਤਰ੍ਹਾਂ ਭਖਦਾ ਨਜ਼ਰ ਆ ਰਿਹਾ, ਤਾਂ 2024 ਦੇ ਵਿੱਚ ਫਿਰ ਕਿਸਾਨ ਇੱਕ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਨੇ। ਤਾਂ ਤਸਵੀਰਾਂ ਦੂਸਰੇ ਪਾਸੋਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿੱਥੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਸੀ, ਬੇਨਤੀ ਕੀਤੀ ਗਈ ਸੀ ਕਿ ਤੁਸੀਂ ਇੱਕ ਵਾਰ ਇੱਥੇ ਬੈਠ ਜਾਓ, ਜੋ ਵੀ ਫੈਸਲਾ ਹੋਏਗਾ ਤੁਹਾਡੇ ਆਗੂਆਂ ਦੇ ਨਾਲ ਗੱਲਬਾਤ ਹੋਏਗੀ ਤਾਂ ਉਸ ਦੇ ਉੱਪਰ ਅਟੱਲ ਵਿਸ਼ਵਾਸ ਕੀਤਾ ਜਾਵੇਗਾ। ਪਰ ਦੂਸਰੇ ਪਾਸੇ ਜੋ ਹੁਣੇ ਤਸਵੀਰ ਦੇਖ ਕੇ ਆਏ ਆ ਕਿ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ।
ਇਹ ਤਸਵੀਰਾਂ ਪੰਜਾਬ ਦੇ ਹਰਿਆਣਾ ਬਾਰਡਰ ਖਨੌਰੀ ਦੀਆਂ ਨੇ, ਜਿੱਥੇ ਵੱਡੇ ਬੈਰੀਕੇਡ ਲਗਾਏ ਗਏ ਨੇ। ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਤੁਸੀਂ ਜੁੜੇ ਰਹਿਣਾ। ਫਿਰ ਜੋ ਨਵੀਂ ਅਪਡੇਟ ਆਏਗੀ ਉਸ ਦੇ ਉੱਪਰ ਵੀ ਵਿਚਾਰ ਚਰਚਾ ਕਰਾਂਗੇ। ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਮਨਜਿੰਦਰ ਸਿੰਘ ਤੇ ਇਸ ਵਕਤ ਤੁਹਾਡੇ ਨਾਲ ਮੈਂ ਇੱਕ ਜਿਹੜੀ ਕਿ ਖਨੌਰੀ ਬਾਰਡਰ ਦੀ ਅਪਡੇਟ ਸਾਂਝੀ ਕਰਨ ਲੱਗਿਆ। ਬਿਲਕੁਲ ਅਸੀਂ ਜਦੋਂ ਨੈਟਵਰਕ ਆਉਂਦਾ ਤਾਂ ਉਦੋਂ ਤੁਹਾਡੇ ਨਾਲ ਜਿਹੜੀ ਕਿ ਅਪਡੇਟ ਆ ਉਹ ਸਾਂਝੀ ਕਰਦੇ ਹਾਂ। ਹੁਣੇ ਖਨੌਰੀ ਬਾਰਡਰ ਦੇ ਉੱਪਰ ਜੋ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ, ਉਹ ਤਸਵੀਰਾਂ ਚੈਨਲਾਂ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਵੇਰੇ ਤੁਹਾਨੂੰ ਦੱਸਿਆ ਸੀ ਕਿ ਅੱਜ ਕਿਸਾਨਾਂ ਦਾ ਜੋ ਹਜੂਮ ਆ ਅੱਗੇ ਵੱਲ ਵਧੇਗਾ, ਕਿਸਾਨ ਅੱਗੇ ਵੱਲ ਜਾਣਗੇ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦਾ। ਦੇਖੋ ਕਿ ਜੋ ਕਿਸਾਨਾਂ ਦੇ ਉੱਪਰ ਛੱਡਿਆ ਜਾ ਰਿਹਾ ਅੱਥਰੂ ਗੈਸ ਦੇ ਗੋਲਿਆਂ ਤੋਂ ਇਲਾਵਾ ਇਹ ਚੀਜ਼ਾਂ ਵੀ ਨੇ ਜੋ ਕਿਸਾਨਾਂ ਦੇ ਉੱਪਰ ਛੱਡੀਆਂ ਜਾ ਰਹੀਆਂ ਨੇ। ਤਾਂ ਇਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਇੱਥੇ ਚੱਲ ਕੇ ਪਲਾਸਟਿਕ ਦੀਆਂ ਗੋਲੀਆਂ ਦੀ ਜੋ ਵਿਛਾੜ ਹੋਈ, ਕਈ ਕਿਸਾਨ ਜ਼ਖਮੀ ਹੋਏ ਤੇ ਇੱਕ ਤਰ੍ਹਾਂ ਦੇ ਜੋ ਗੋਲੀਆਂ ਦੇ ਨਿਸ਼ਾਨ ਨੇ ਉਹ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਦਿਖਾਈ ਦੇ ਰਹੇ ਨੇ, ਪਿੰਡਾਂ ਦੇ ਉੱਪਰ ਦਿਖਾਈ ਦੇ ਰਹੇ ਨੇ। ਤਾਂ ਇਹ ਖਬਰ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਨਾਲ ਜੋ ਹਾਲਾਤ ਖਨੌਰੀ ਬਾਰਡਰ ਦੇ ਬਣੇ ਹੋਏ ਨੇ, ਕਿਸਾਨ ਅੱਗੇ ਵਧਣ ਦੀ ਗੱਲ ਕਰਦੇ ਨੇ, ਅੱਗੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਪਰ ਕਿਸਾਨਾਂ ਦੇ ਉੱਪਰ ਅੱਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ। ਕਿਸਾਨਾਂ ਦੇ ਉੱਪਰ ਰਬੜ ਦੀਆਂ, ਪਲਾਸਟਿਕ ਦੀਆਂ ਜੋ ਗੋਲੀਆਂ ਨੇ ਉਹ ਦਾਗੀਆਂ ਜਾਂਦੀਆਂ ਨੇ। ਤੇ ਤਸਵੀਰਾਂ ਦੇ ਵਿੱਚ ਜੋ ਕਿਸਾਨ ਤੁਹਾਡੇ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਨਿਊਜ਼ ਟੀਵੀ ਤੋਂ। ਤਾਂ ਉਹ ਕਿਸਾਨਾਂ ਦੇ ਨਾਲ ਜੋ ਬੀਤ ਰਹੀ ਆ ਉਹ ਜਾਂ ਤਾਂ ਉਹ ਕਿਸਾਨ ਜਾਣਦੇ ਨੇ ਤੇ ਜਾਂ ਫਿਰ ਉਹ ਰੱਬ ਜਾਣਦਾ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਸੋਚਿਆ ਕਿ ਤੁਹਾਡੇ ਨਾਲ ਇੱਕ ਅਪਡੇਟ ਆ ਜਿਹੜੀ ਕਿ ਉਹ ਸਾਂਝੀ ਕਰ ਲਈਏ। ਕੱਲ ਦੀ ਇੱਕ ਵੱਡੀ ਖਬਰ ਜਿਹੜੀ ਕਿ ਆ ਰਹੀ ਹੈ, ਕੱਲ ਨੂੰ ਭਾਰਤੀ ਕਿਸਾਨ ਅਗਰਾਹਾਂ ਵੱਲੋਂ ਇੱਕ ਸੱਦਾ ਦਿੱਤਾ ਗਿਆ, ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇਗਾ। ਇਸ ਅੰਦੋਲਨ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਰੇਲਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਬੰਦ ਕੀਤਾ ਜਾਵੇਗਾ ਤੇ ਇਸ ਅੰਦੋਲਨ ਦਾ ਸਮਰਥਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਗਾਤਾਰ ਕਿਸਾਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ। ਖਨੌਰੀ ਬਾਰਡਰ ਤੋਂ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਤਸਵੀਰਾਂ ਦੇ ਜ਼ਰੀਏ ਮੇਰੇ ਕੋਲ ਕਾਫੀ ਸਾਥੀ ਬੈਠੇ ਹੋਏ ਨੇ। ਤਾਂ ਦੇਖੋ ਕਿ ਇਹ ਅਰਦਾਸ ਕੀਤੀ ਗਈ ਆਪਣਾ ਖਨੌਰੀ ਬਾਰਡਰ ਤੋਂ ਕਿ ਜਬੇ ਬਾਣ ਲਾਗੇ ਤਬੇ ਰੋਸ ਜਾਗੇ ਦੇ ਮਹਾਂਵਾਕਾਂ ਅਨੁਸਾਰ ਇਹ ਅਰਦਾਸ ਕੀਤੀ ਗਈ ਸੀ ਖਨੌਰੀ ਬਾਰਡਰ ਤੋਂ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਸਵੇਰ ਤੋਂ ਲੱਗੇ ਹੋਏ ਹਾਂ ਕਿ ਜੋ ਕਿਸਾਨਾਂ ਦੇ ਨਾਲ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ। ਤਾਂ ਕਿਸਾਨ ਆਗੂ ਜੋਗਿੰਦਰ ਸਿੰਘ ਅਗਰਾਹਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਕੱਲ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਰੋਕਿਆ ਜਾਵੇਗਾ। ਤਾਂ ਦੂਸਰੇ ਪਾਸੇ ਦੀ ਜੇਕਰ ਗੱਲ ਕੀਤੀ ਜਾਵੇ, ਪੰਜਾਬ ਦੇ ਵਿੱਚ ਇਹ ਦੇਖੋ ਮੈਂ ਤੁਹਾਨੂੰ ਜਿਹੜੇ ਜ਼ਖਮ ਨੇ ਉਹ ਦਿਖਾ ਦਿੰਦਾ ਇੱਕ ਵਾਰ। ਇਹ ਵੀਡੀਓ ਪੂਰੀ ਜਿਹੜੀ ਕਿ ਚੱਲੇਗੀ। ਇਹ ਇਸੇ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਂਝ ਹੁਣੇ ਪਾ ਰਿਹਾ। ਖਨੌਰੀ ਬਾਰਡਰ ਤੇ ਬੈਠਾ ਹੋਇਆ ਤੇ ਇਹ ਸਾਂਝ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਇਹ ਕਿੱਥੋਂ ਦੀ ਆ, ਉੱਤੀ ਹੋਈ ਦੇਖੋ। ਇਹ ਪੱਟੀਆਂ ਕਰੀਆਂ ਨੇ ਕਿਸਾਨਾਂ ਦੇ ਉੱਪਰ ਜੋ ਤਸ਼ੱਦਦ ਕੀਤਾ ਸੀ। ਕਿਸਾਨਾਂ ਨੇ ਮੈਡੀਸਨ ਦਿੱਤੀ ਆ, ਪੱਟੀਆਂ ਕਰੀਆਂ ਹੋਈਆਂ ਨੇ। ਤਾਂ ਇਸੇ ਕਰਕੇ ਜਿਹੜੀ ਕਿਸਾਨ ਮੇਰੇ ਕੋਲ ਬਾਈ ਤੁਸੀਂ ਅੱਗੇ ਸੀਗੇ, ਆਜੋ ਉਰੇ ਨੂੰ ਆਜੋ, ਮਾੜਾ ਜਿਹਾ ਆਜੋ ਉਰੇ ਨੂੰ ਆਜੋ। ਇਹ ਬਾਈ ਹੋਰੇ ਸੀਗੇ, ਇਹਨਾਂ ਨਾਲ ਗੱਲ ਕਰ ਬਾਈ, ਕੀ ਉੱਥੇ ਵਾਪਰਿਆ ਜੋ ਤੁਸੀਂ ਦੇਖਿਆ? ਬਾਈ ਆਸੂ ਗੈਸ ਦੇ ਗੋਲੇ ਪੂਰੇ ਦਾਗੇ ਉਹਨਾਂ ਨੇ ਤੇ ਆ ਸਰਲੇ ਜਿਹੜਾ ਇੱਕ ਛੱਡਦੇ ਆ ਰਾਕਟ ਜਿਹਾ ਵਿੱਚੋਂ ਜਦ ਫਟਦਾ ਨਾ ਆਲੇ ਦੁਆਲੇ ਸਰਲੇ ਲੱਗਦੇ ਲੋਕਾਂ ਦੇ। ਹਾਂ, ਤੇ ਕਿੰਨੇ ਕੁ ਕਿਸਾਨ ਨੇ, ਨੌਜਵਾਨ ਨੇ ਜਿਹੜੇ ਉੱਥੇ ਜ਼ਖਮੀ ਹੋਏ ਨੇ? 10 ਤੋਂ 15 ਬੰਦੇ ਜ਼ਖਮੀ ਹੋਏ ਆ। ਜਿਹੜੀ ਹੁਣ ਪਹਿਲਾਂ ਦੀ ਆ ਉਹ ਜਾਣੀ ਕਿ ਸਵੇਰੇ ਵੀ ਕਾਫੀ ਬੰਦੇ ਜ਼ਖਮੀ ਹੋ ਗਏ।
ਤੇ ਇਹ ਤਾਂ ਕਹਿ ਰਹੇ ਸੀ ਅਸੀਂ ਗੱਲ ਕਰ ਰਹੇ ਹਾਂ, ਬਾਤਚੀਤ ਕਰ ਰਹੇ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਬੈਠਾਂਗੇ, ਕਿਸਾਨਾਂ ਦੇ ਨਾਲ ਵੀ ਗੱਲਾਂ ਹੋਣਗੀਆਂ। ਜਿਹੜੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ, ਉਹ ਕਹਿੰਦੇ ਵੀ ਆਪਣੀ ਗੱਲਬਾਤ ਚੱਲ ਰਹੀ ਆ ਮੀਟਿੰਗ ਸਰਕਾਰ ਦੇ ਨਾਲ, ਵੀ ਉਦੋਂ ਬਾਅਦ ਕਾਲ ਦੇਵਾਂਗੇ ਵੀ ਦੋਵੇਂ ਮੋਰਚਿਆਂ ਤੋਂ ਆਪਾਂ ਇਕੱਠਿਆਂ ਨੇ ਧਾਵਾ ਬੋਲਣਾ। ਇਹ ਅਭਿਮਨੂ ਕਹਾੜ ਜੀ ਨੇ ਉੱਥੇ ਆਪਾਂ ਨੂੰ ਸੁਨੇਹਾ ਲਾਇਆ। ਬਿਲਕੁਲ, ਤਾਂ ਅਭਿਮਨੂ ਕਹਾੜ ਜਿਹੜੇ ਕਿ ਹਰਿਆਣੇ ਦੇ ਕਿਸਾਨ ਆਗੂ ਨੇ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਵੀ ਕਾਲ ਆਉਂਦੀ ਆ ਤਾਂ ਅੱਗੇ ਵੱਲ ਕੂਚ ਕਰਾਂਗੇ। ਸਵੇਰ ਦੀ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਕਿਸਾਨ ਅੱਜ ਬੈਰੀਗੇਡ ਤੋੜ ਕੇ ਦਿੱਲੀ ਨੂੰ ਕੂਚ ਕਰਨਗੇ। ਤਾਂ ਦੂਸਰੇ ਪਾਸੇ ਅਭਿਮਨੂ ਕਹਾੜ ਦਾ ਹੁਣੇ ਬਿਆਨ ਆਇਆ ਕਿ ਜਦੋਂ ਹੀ ਕਾਲ ਆਉਂਦੀ ਆ ਸ਼ੰਭੂ ਬੈਰੀਅਰ ਤੋਂ ਤੇ ਖਨੌਰੀ ਬਾਰਡਰ ਤੋਂ ਅੱਗੇ ਵੱਲ ਵਧਾਂਗੇ, ਹਰਿਆਣੇ ਦੇ ਵੱਲ ਕੂਚ ਕਰਾਂਗੇ, ਹਰਿਆਣਾ ਪਾਰ ਕਰਦੇ ਹੋਏ ਦਿੱਲੀ ਨੂੰ ਜਾਵਾਂਗੇ। ਜਿਸ ਤਰ੍ਹਾਂ 2020 ਦਾ ਅੰਦੋਲਨ ਚੱਲਿਆ, ਉਸੇ ਤਰ੍ਹਾਂ 2024 ਦੇ ਵਿੱਚ ਅੰਦੋਲਨ ਚੱਲ ਰਿਹਾ। 13 ਫਰਵਰੀ ਨੂੰ ਕਾਲ ਦਿੱਤੀ ਗਈ ਸੀ। ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੀਆਂ ਕਿ ਜਥੇਬੰਦੀਆਂ ਨੇ ਗੈਰ ਰਾਜਨੀਤਿਕ ਨੇ, ਉਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ। ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਸੀ ਕਿ ਦਿੱਲੀ ਵੱਲ ਕੂਚ ਕਰਾਂਗੇ, ਦਿੱਲੀ ਵੱਲ ਵਧਾਂਗੇ। ਤੇ ਅੱਜ ਦੀਆਂ ਦੋ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਨੇ। ਉਹ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ, ਕਿਉਂਕਿ ਅੱਜ 14 ਤਰੀਕ ਹੋ ਚੁੱਕੀ ਆ। 13 ਫਰਵਰੀ ਦੇ ਕਿਸਾਨ ਵੱਖੋ-ਵੱਖ ਬਾਰਡਰਾਂ ਤੇ ਬੈਠੇ ਹੋਏ ਨੇ। ਕੱਲ ਦਾ ਜੋ ਤਸ਼ੱਦਦ ਹੈ ਉਹ ਕਿਸਾਨਾਂ ਦੇ ਉੱਪਰ ਹੋ ਰਿਹਾ ਹੈ। ਇਸੇ ਕਰਕੇ ਤੁਹਾਡੇ ਨਾਲ ਹੁਣੇ ਅਪਡੇਟ ਕਰਨ ਦਾ ਮੌਕਾ ਮਿਲਿਆ, ਤੁਹਾਨੂੰ ਦੱਸਣ ਦਾ ਮੌਕਾ ਮਿਲਿਆ। ਇਸੇ ਕਰਕੇ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਤੋਂ ਬੈਠੇ ਤੁਹਾਡੇ ਤੱਕ ਜੋ ਲਾਈਵ ਅਪਡੇਟ ਦੇ ਰਹੇ ਹਾਂ। ਇਸ ਅਪਡੇਟ ਦੇ ਜਰੀਏ ਬਹੁਤ ਕੁਝ ਜਿਹੜਾ ਕਿ ਬਿਆਨ ਹੋ ਰਿਹਾ ਕਿਸਾਨਾਂ ਦੇ ਨਾਲ, ਜੋ ਕੁਝ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਨਜ਼ਰ ਕਰ ਰਹੇ ਹਾਂ। ਤਾਂ ਇਸ ਦੇ ਨਾਲ ਹੀ ਜੇਕਰ ਦੱਸਿਆ ਜਾਵੇ ਤਾਂ ਕਿਸਾਨਾਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਕਈ ਕਿਸਾਨ ਆਗੂਆਂ ਦੇ ਜੋ ਪਰਸਨਲ ਫੇਸਬੁੱਕ ਪੇਜ ਸੀ ਜਾਂ YouTube ਪੇਜ ਸੀ ਉਹ ਵੀ ਬੰਦ ਕੀਤੇ ਗਏ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ YouTube ਪੇਜ, ਇਹ ਵੀ ਜਾਣਕਾਰੀ ਮਿਲੀ ਹੈ ਕਿ ਬੰਦ ਕਰ ਦਿੱਤਾ ਗਿਆ। ਟਵਿੱਟਰ ਅਕਾਊਂਟ ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੇ ਕਿ ਕਿਸਾਨ ਆਗੂ ਸੀ, ਕਈ ਕਿਸਾਨ ਆਗੂਆਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਤਾਂ ਉੱਥੇ ਜਿੱਥੇ ਕਿਸਾਨ ਅੰਦੋਲਨ 2020 ਦੀ ਤਰ੍ਹਾਂ ਭਖਦਾ ਨਜ਼ਰ ਆ ਰਿਹਾ, ਤਾਂ 2024 ਦੇ ਵਿੱਚ ਫਿਰ ਕਿਸਾਨ ਇੱਕ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਨੇ। ਤਾਂ ਤਸਵੀਰਾਂ ਦੂਸਰੇ ਪਾਸੋਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿੱਥੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਸੀ, ਬੇਨਤੀ ਕੀਤੀ ਗਈ ਸੀ ਕਿ ਤੁਸੀਂ ਇੱਕ ਵਾਰ ਇੱਥੇ ਬੈਠ ਜਾਓ, ਜੋ ਵੀ ਫੈਸਲਾ ਹੋਏਗਾ ਤੁਹਾਡੇ ਆਗੂਆਂ ਦੇ ਨਾਲ ਗੱਲਬਾਤ ਹੋਏਗੀ ਤਾਂ ਉਸ ਦੇ ਉੱਪਰ ਅਟੱਲ ਵਿਸ਼ਵਾਸ ਕੀਤਾ ਜਾਵੇਗਾ। ਪਰ ਦੂਸਰੇ ਪਾਸੇ ਜੋ ਹੁਣੇ ਤਸਵੀਰ ਦੇਖ ਕੇ ਆਏ ਆ ਕਿ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ। ਇਹ ਤਸਵੀਰਾਂ ਪੰਜਾਬ ਦੇ ਹਰਿਆਣਾ ਬਾਰਡਰ ਖਨੌਰੀ ਦੀਆਂ ਨੇ, ਜਿੱਥੇ ਵੱਡੇ ਬੈਰੀਗੇਡ ਲਗਾਏ ਗਏ ਨੇ। ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਤੁਸੀਂ ਜੁੜੇ ਰਹਿਣਾ। ਫਿਰ ਜੋ ਨਵੀਂ ਅਪਡੇਟ ਆਏਗੀ ਉਸ ਦੇ ਉੱਪਰ ਵੀ ਵਿਚਾਰ ਚਰਚਾ ਕਰਾਂਗੇ। ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਹਰਜਿੰਦਰ ਸਿੰਘ ਤੇ ਇਸ ਵਕਤ ਤੁਹਾਡੇ ਨਾਲ ਮੈਂ ਇੱਕ ਜਿਹੜੀ ਕਿ ਖਨੌਰੀ ਬਾਰਡਰ ਦੀ ਅਪਡੇਟ ਸਾਂਝੀ ਕਰਨ ਲੱਗਿਆ। ਬਿਲਕੁਲ ਅਸੀਂ ਜਦੋਂ ਨੈਟਵਰਕ ਆਉਂਦਾ ਤਾਂ ਉਦੋਂ ਤੁਹਾਡੇ ਨਾਲ ਜਿਹੜੀ ਕਿ ਅਪਡੇਟ ਆ ਉਹ ਸਾਂਝੀ ਕਰਦੇ ਹਾਂ। ਹੁਣੇ ਖਨੌਰੀ ਬਾਰਡਰ ਦੇ ਉੱਪਰ ਜੋ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ ਉਹ ਤਸਵੀਰਾਂ ਚੈਨਲਾਂ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਵੇਰੇ ਤੁਹਾਨੂੰ ਦੱਸਿਆ ਸੀ ਕਿ ਅੱਜ ਕਿਸਾਨਾਂ ਦਾ ਜੋ ਹਜੂਮ ਆ ਅੱਗੇ ਵੱਲ ਵਧੇਗਾ, ਕਿਸਾਨ ਅੱਗੇ ਵੱਲ ਜਾਣਗੇ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦਾ, ਦੇਖੋ ਕਿ ਜੋ ਕਿਸਾਨਾਂ ਦੇ ਉੱਪਰ ਛੱਡਿਆ ਜਾ ਰਿਹਾ ਅੱਥਰੂ ਗੈਸ ਦੇ ਗੋਲਿਆਂ ਤੋਂ ਇਲਾਵਾ ਇਹ ਚੀਜ਼ਾਂ ਵੀ ਨੇ ਜੋ ਕਿਸਾਨਾਂ ਦੇ ਉੱਪਰ ਛੱਡੀਆਂ ਜਾ ਰਹੀਆਂ ਨੇ। ਤਾਂ ਇਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਇੱਥੇ ਚੱਲ ਕੇ ਪਲਾਸਟਿਕ ਦੀਆਂ ਗੋਲੀਆਂ ਦੀ ਜੋ ਵਿਛਾੜ ਹੋਈ, ਕਈ ਕਿਸਾਨ ਜ਼ਖਮੀ ਹੋਏ ਤੇ ਇੱਕ ਤਰ੍ਹਾਂ ਦੇ ਜੋ ਗੋਲੀਆਂ ਦੇ ਨਿਸ਼ਾਨ ਨੇ ਉਹ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਦਿਖਾਈ ਦੇ ਰਹੇ ਨੇ, ਪਿੰਡਾਂ ਦੇ ਉੱਪਰ ਦਿਖਾਈ ਦੇ ਰਹੇ ਨੇ। ਤਾਂ ਇਹ ਖਬਰ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ।
ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਨਾਲ ਜੋ ਹਾਲਾਤ ਖਨੌਰੀ ਬਾਰਡਰ ਤੇ ਬਣੇ ਹੋਏ ਨੇ, ਕਿਸਾਨ ਅੱਗੇ ਵਧਣ ਦੀ ਗੱਲ ਕਰਦੇ ਨੇ, ਅੱਗੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਪਰ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ, ਕਿਸਾਨਾਂ ਦੇ ਉੱਪਰ ਰਬੜ ਦੀਆਂ ਪਲਾਸਟਿਕ ਦੀਆਂ ਜੋ ਗੋਲੀਆਂ ਨੇ ਉਹ ਦਾਗੀਆਂ ਜਾਂਦੀਆਂ ਨੇ। ਤੇ ਤਸਵੀਰਾਂ ਦੇ ਵਿੱਚ ਜੋ ਕਿਸਾਨ ਤੁਹਾਡੇ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਇੰਡੋਸ ਟੀਵੀ ਤੋਂ, ਤਾਂ ਉਹ ਕਿਸਾਨਾਂ ਦੇ ਨਾਲ ਜੋ ਬੀਤ ਰਹੀ ਆ ਉਹ ਜਾਂ ਤਾਂ ਉਹ ਕਿਸਾਨ ਜਾਣਦੇ ਨੇ ਤੇ ਜਾਂ ਫਿਰ ਉਹ ਰੱਬ ਜਾਣਦਾ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਸੋਚਿਆ ਕਿ ਤੁਹਾਡੇ ਨਾਲ ਇੱਕ ਅਪਡੇਟ ਆ ਜਿਹੜੀ ਕਿ ਉਹ ਸਾਂਝੀ ਕਰ ਲਈਏ। ਕੱਲ ਦੀ ਇੱਕ ਵੱਡੀ ਖਬਰ ਜਿਹੜੀ ਕਿ ਆ ਰਹੀ ਹੈ, ਕੱਲ ਨੂੰ ਭਾਰਤੀ ਕਿਸਾਨ ਅਗਰਾਹਾਂ ਵੱਲੋਂ ਇੱਕ ਸੱਦਾ ਦਿੱਤਾ ਗਿਆ, ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇਗਾ। ਇਸ ਅੰਦੋਲਨ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਰੇਲਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਬੰਦ ਕੀਤਾ ਜਾਵੇਗਾ ਤੇ ਇਸ ਅੰਦੋਲਨ ਦਾ ਸਮਰਥਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਗਾਤਾਰ ਕਿਸਾਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ। ਖਨੌਰੀ ਬਾਰਡਰ ਤੋਂ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਤਸਵੀਰਾਂ ਦੇ ਜ਼ਰੀਏ ਮੇਰੇ ਕੋਲ ਕਾਫੀ ਸਾਥੀ ਬੈਠੇ ਹੋਏ ਨੇ। ਤਾਂ ਦੇਖੋ ਕਿ ਇਹ ਅਰਦਾਸ ਕੀਤੀ ਗਈ ਆਪਣਾ ਖਨੌਰੀ ਬਾਰਡਰ ਤੋਂ ਕਿ ਜਬੇ ਬਾਣ ਲਾਗੇ ਤਵੇ ਰੋਸ ਜਾਗੇ ਦੇ ਮਹਾਂਵਾਕਾਂ ਅਨੁਸਾਰ ਇਹ ਅਰਦਾਸ ਕੀਤੀ ਗਈ ਸੀ ਖਨੌਰੀ ਬਾਰਡਰ ਤੋਂ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ, ਸਵੇਰ ਤੋਂ ਲੱਗੇ ਹੋਏ ਹਾਂ ਕਿ ਜੋ ਕਿਸਾਨਾਂ ਦੇ ਨਾਲ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ। ਤਾਂ ਕਿਸਾਨ ਆਗੂ ਜੋਗਿੰਦਰ ਸਿੰਘ ਅਗਰਾਹਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਕੱਲ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਰੋਕਿਆ ਜਾਵੇਗਾ। ਤਾਂ ਦੂਸਰੇ ਪਾਸੇ ਦੀ ਜੇਕਰ ਗੱਲ ਕੀਤੀ ਜਾਵੇ, ਪੰਜਾਬ ਦੇ ਵਿੱਚ ਇਹ ਦੇਖੋ ਮੈਂ ਤੁਹਾਨੂੰ ਜਿਹੜੇ ਜ਼ਖਮ ਨੇ ਉਹ ਦਿਖਾ ਦਿੰਦਾ ਇੱਕ ਵਾਰ। ਇਹ ਵੀਡੀਓ ਪੂਰੀ ਜਿਹੜੀ ਕਿ ਚੱਲੇਗੀ। ਇਹ ਇਸੇ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਂਝ ਹੁਣੇ ਪਾ ਰਿਹਾ। ਖਨੌਰੀ ਬਾਰਡਰ ਤੇ ਬੈਠਾ ਹੋਇਆ ਤੇ ਇਹ ਸਾਂਝ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਇਹ ਕਿੱਥੋਂ ਦੀ ਆ, ਉੱਤੀ ਹੋਈ ਦੇਖੋ। ਇਹ ਪੱਟੀਆਂ ਕਰੀਆਂ ਨੇ ਕਿਸਾਨਾਂ ਦੇ ਉੱਪਰ ਜੋ ਤਸ਼ੱਦਦ ਕੀਤਾ ਸੀ, ਕਿਸਾਨਾਂ ਨੇ ਮੈਡੀਸਨ ਦਿੱਤੀ ਆ, ਪੱਟੀਆਂ ਕਰੀਆਂ ਹੋਈਆਂ ਨੇ। ਤਾਂ ਇਸੇ ਕਰਕੇ ਜਿਹੜੀ ਕਿਸਾਨ ਆ ਮੇਰੇ ਕੋਲ, ਬਾਈ ਤੁਸੀਂ ਅੱਗੇ ਸੀਗੇ, ਆਜੋ ਉਰੇ ਨੂੰ ਆਜੋ, ਮਾੜਾ ਜਿਹਾ ਆਜੋ ਉਰੇ ਨੂੰ ਆਜੋ। ਇਹ ਬਾਈ ਹੋਰੇ ਸੀਗੇ, ਇਹਨਾਂ ਨਾਲ ਗੱਲ ਕਰ ਬਾਈ, ਕੀ ਉੱਥੇ ਵਾਪਰਿਆ ਜੋ ਤੁਸੀਂ ਦੇਖਿਆ? ਬਾਈ ਆਸੂ ਗੈਸ ਦੇ ਗੋਲੇ ਪੂਰੇ ਦਾਗੇ ਉਹਨਾਂ ਨੇ ਤੇ ਆ ਸਰਲੇ ਜਿਹੇ ਵਾਲਾ ਇੱਕ ਛੱਡਦੇ ਆ ਰਾਕਟ ਜਿਹਾ ਵਿੱਚੋਂ ਜਦ ਫਟਦਾ ਨਾ ਆਲੇ ਦੁਆਲੇ ਸਰਲੇ ਲੱਗਦੇ ਲੋਕਾਂ ਦੇ। ਹਾਂ, ਤੇ ਕਿੰਨੇ ਕੁ ਕਿਸਾਨ ਨੇ, ਨੌਜਵਾਨ ਨੇ ਜਿਹੜੇ ਉੱਥੇ ਜ਼ਖਮੀ ਹੋਏ ਨੇ? 10 ਤੋਂ 15 ਬੰਦੇ ਜ਼ਖਮੀ ਹੋਏ ਆ। ਜਿਹੜੀ ਹੁਣ ਪਹਿਲਾਂ ਦੀ ਆ ਉਦੋਂ ਜਾਣੀ ਕਿ ਸਵੇਰੇ ਵੀ ਕਾਫੀ ਬੰਦੇ ਜ਼ਖਮੀ ਹੋ ਗਏ। ਤੇ ਇਹ ਤਾਂ ਕਹਿ ਰਹੇ ਸੀ ਅਸੀਂ ਗੱਲ ਕਰ ਰਹੇ ਹਾਂ, ਬਾਤਚੀਤ ਕਰ ਰਹੇ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਬੈਠਾਂਗੇ, ਕਿਸਾਨਾਂ ਦੇ ਨਾਲ ਵੀ ਗੱਲਾਂ ਹੋਣੀਆਂ ਸੀ। ਜਿਹੜੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ, ਉਹ ਕਹਿੰਦੇ ਵੀ ਆਪਣੀ ਗੱਲਬਾਤ ਚੱਲ ਰਹੀ ਆ ਮੀਟਿੰਗ ਸਰਕਾਰ ਦੇ ਨਾਲ, ਵੀ ਉਦੋਂ ਬਾਅਦ ਕਾਲ ਦੇਵਾਂਗੇ ਵੀ ਦੋਵੇਂ ਮੋਰਚਿਆਂ ਤੋਂ ਆਪਾਂ ਇਕੱਠਿਆਂ ਨੇ ਧਾਵਾ ਬੋਲਣਾ। ਇਹ ਅਭਿਮਨੂ ਕਹਾੜ ਜੀ ਨੇ ਇੱਥੇ ਆਪਾਂ ਨੂੰ ਸੁਨੇਹਾ ਲਾਇਆ। ਬਿਲਕੁਲ, ਤਾਂ ਅਭਿਮਨੂ ਕਹਾੜ ਜਿਹੜੇ ਕਿ ਹਰਿਆਣੇ ਦੇ ਕਿਸਾਨ ਆਗੂ ਨੇ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਵੀ ਕਾਲ ਆਉਂਦੀ ਆ ਤਾਂ ਅੱਗੇ ਵੱਲ ਕੂਚ ਕਰਾਂਗੇ। ਸਵੇਰ ਦੀ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਕਿਸਾਨ ਅੱਜ ਬੈਰੀਗੇਡ ਤੋੜ ਕੇ ਦਿੱਲੀ ਨੂੰ ਕੂਚ ਕਰਨਗੇ। ਤਾਂ ਦੂਸਰੇ ਪਾਸੇ ਅਭਿਮਨੂ ਕਹਾੜ ਦਾ ਹੁਣੇ ਬਿਆਨ ਆਇਆ ਕਿ ਜਦੋਂ ਹੀ ਕਾਲ ਆਉਂਦੀ ਆ ਸ਼ੰਭੂ ਬੈਰੀਅਰ ਤੋਂ ਤੇ ਖਨੌਰੀ ਬਾਰਡਰ ਤੋਂ ਅੱਗੇ ਵੱਲ ਵਧਾਂਗੇ, ਹਰਿਆਣੇ ਦੇ ਵੱਲ ਕੂਚ ਕਰਾਂਗੇ, ਹਰਿਆਣਾ ਪਾਰ ਕਰਦੇ ਹੋਏ ਦਿੱਲੀ ਨੂੰ ਜਾਵਾਂਗੇ। ਜਿਸ ਤਰ੍ਹਾਂ 2020 ਦਾ ਅੰਦੋਲਨ ਚੱਲਿਆ, ਉਸੇ ਤਰ੍ਹਾਂ 2024 ਦੇ ਵਿੱਚ ਅੰਦੋਲਨ ਚੱਲ ਰਿਹਾ। 13 ਫਰਵਰੀ ਨੂੰ ਕਾਲ ਦਿੱਤੀ ਗਈ ਸੀ। ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੀਆਂ ਕਿ ਜਥੇਬੰਦੀਆਂ ਨੇ ਗੈਰ ਰਾਜਨੀਤਿਕ ਨੇ, ਉਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ। ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਸੀ ਕਿ ਦਿੱਲੀ ਵੱਲ ਕੂਚ ਕਰਾਂਗੇ, ਦਿੱਲੀ ਵੱਲ ਵਧਾਂਗੇ। ਤੇ ਅੱਜ ਦੀਆਂ ਦੋ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਨੇ। ਉਹ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ, ਕਿਉਂਕਿ ਅੱਜ 14 ਤਰੀਕ ਹੋ ਚੁੱਕੀ ਆ। 13 ਫਰਵਰੀ ਦੇ ਕਿਸਾਨ ਵੱਖੋ-ਵੱਖ ਬਾਰਡਰਾਂ ਤੇ ਬੈਠੇ ਹੋਏ ਨੇ। ਕੱਲ ਦਾ ਜੋ ਤਸ਼ੱਦਦ ਹੈ ਉਹ ਕਿਸਾਨਾਂ ਦੇ ਉੱਪਰ ਹੋ ਰਿਹਾ ਹੈ।
ਇਸੇ ਕਰਕੇ ਤੁਹਾਡੇ ਨਾਲ ਹੁਣੇ ਅਪਡੇਟ ਕਰਨ ਦਾ ਮੌਕਾ ਮਿਲਿਆ, ਤੁਹਾਨੂੰ ਦੱਸਣ ਦਾ ਮੌਕਾ ਮਿਲਿਆ। ਇਸੇ ਕਰਕੇ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਤੋਂ ਬੈਠੇ ਤੁਹਾਡੇ ਤੱਕ ਜੋ ਲਾਈਵ ਅਪਡੇਟ ਦੇ ਰਹੇ ਹਾਂ। ਇਸ ਅਪਡੇਟ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਬਿਆਨ ਹੋ ਰਿਹਾ ਕਿਸਾਨਾਂ ਦੇ ਨਾਲ, ਜੋ ਕੁਝ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਨਜ਼ਰ ਕਰ ਰਹੇ ਹਾਂ। ਤਾਂ ਇਸ ਦੇ ਨਾਲ ਹੀ ਜੇਕਰ ਕਿ ਦੱਸਿਆ ਜਾਵੇ ਤਾਂ ਕਿਸਾਨਾਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਕਈ ਕਿਸਾਨ ਆਗੂਆਂ ਦੇ ਜੋ ਪਰਸਨਲ ਫੇਸਬੁੱਕ ਪੇਜ ਸੀ ਜਾਂ YouTube ਪੇਜ ਸੀ ਉਹ ਵੀ ਬੰਦ ਕੀਤੇ ਗਏ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ YouTube ਪੇਜ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੰਦ ਕਰ ਦਿੱਤਾ ਗਿਆ। ਟਵਿੱਟਰ ਅਕਾਊਂਟ ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, ਤਮਾਮ ਜਿਹੜੇ ਕਿ ਕਿਸਾਨ ਆਗੂ ਸੀ, ਕਈ ਕਿਸਾਨ ਆਗੂਆਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਤਾਂ ਉੱਥੇ ਜਿੱਥੇ ਕਿਸਾਨ ਅੰਦੋਲਨ 2020 ਦੀ ਤਰ੍ਹਾਂ ਭਖਦਾ ਨਜ਼ਰ ਆ ਰਿਹਾ, ਤਾਂ 2024 ਦੇ ਵਿੱਚ ਫਿਰ ਕਿਸਾਨ ਇੱਕ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਨੇ। ਤਾਂ ਤਸਵੀਰਾਂ ਦੂਸਰੇ ਪਾਸੋਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿੱਥੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਸੀ, ਬੇਨਤੀ ਕੀਤੀ ਗਈ ਸੀ ਕਿ ਤੁਸੀਂ ਇੱਕ ਵਾਰ ਇੱਥੇ ਬੈਠ ਜਾਓ, ਜੋ ਵੀ ਫੈਸਲਾ ਹੋਏਗਾ ਤੁਹਾਡੇ ਆਗੂਆਂ ਦੇ ਨਾਲ ਗੱਲਬਾਤ ਹੋਏਗੀ ਤਾਂ ਉਸ ਦੇ ਉੱਪਰ ਅਟੱਲ ਵਿਸ਼ਵਾਸ ਕੀਤਾ ਜਾਵੇਗਾ। ਪਰ ਦੂਸਰੇ ਪਾਸੇ ਜੋ ਹੁਣੇ ਤਸਵੀਰ ਦੇਖ ਕੇ ਆਏ ਆ ਕਿ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ। ਇਹ ਤਸਵੀਰਾਂ ਪੰਜਾਬ ਦੇ ਹਰਿਆਣਾ ਬਾਰਡਰ ਖਨੌਰੀ ਦੀਆਂ ਨੇ, ਜਿੱਥੇ ਵੱਡੇ ਬੈਰੀਕੇਡ ਲਗਾਏ ਗਏ ਨੇ। ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਤੁਸੀਂ ਜੁੜੇ ਰਹਿਣਾ। ਫਿਰ ਜੋ ਨਵੀਂ ਅਪਡੇਟ ਆਏਗੀ ਉਸ ਦੇ ਉੱਪਰ ਵੀ ਵਿਚਾਰ ਚਰਚਾ ਕਰਾਂਗੇ। ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਹਰਜਿੰਦਰ ਸਿੰਘ ਤੇ ਇਸ ਵਕਤ ਤੁਹਾਡੇ ਨਾਲ ਮੈਂ ਇੱਕ ਜਿਹੜੀ ਕਿ ਖਨੌਰੀ ਬਾਰਡਰ ਦੀ ਅਪਡੇਟ ਸਾਂਝੀ ਕਰਨ ਲੱਗਿਆ। ਬਿਲਕੁਲ ਅਸੀਂ ਜਦੋਂ ਨੈਟਵਰਕ ਆਉਂਦਾ ਤਾਂ ਉਦੋਂ ਤੁਹਾਡੇ ਨਾਲ ਜਿਹੜੀ ਕਿ ਅਪਡੇਟ ਆ ਉਹ ਸਾਂਝੀ ਕਰਦੇ ਹਾਂ। ਹੁਣੇ ਖਨੌਰੀ ਬਾਰਡਰ ਦੇ ਉੱਪਰ ਜੋ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ ਉਹ ਤਸਵੀਰਾਂ ਚੈਨਲਾਂ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਵੇਰੇ ਤੁਹਾਨੂੰ ਦੱਸਿਆ ਸੀ ਕਿ ਅੱਜ ਕਿਸਾਨਾਂ ਦਾ ਜੋ ਹਜੂਮ ਆ ਅੱਗੇ ਵੱਲ ਵਧੇਗਾ, ਕਿਸਾਨ ਅੱਗੇ ਵੱਲ ਜਾਣਗੇ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦਾ, ਦੇਖੋ ਕਿ ਜੋ ਕਿਸਾਨਾਂ ਦੇ ਉੱਪਰ ਛੱਡਿਆ ਜਾ ਰਿਹਾ ਅੱਥਰੂ ਗੈਸ ਦੇ ਗੋਲਿਆਂ ਤੋਂ ਇਲਾਵਾ ਇਹ ਚੀਜ਼ਾਂ ਵੀ ਨੇ ਜੋ ਕਿਸਾਨਾਂ ਦੇ ਉੱਪਰ ਛੱਡੀਆਂ ਜਾ ਰਹੀਆਂ ਨੇ। ਤਾਂ ਇਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਇੱਥੇ ਚੱਲ ਕੇ ਪਲਾਸਟਿਕ ਦੀਆਂ ਗੋਲੀਆਂ ਦੀ ਜੋ ਵਿਛਾੜ ਹੋਈ, ਕਈ ਕਿਸਾਨ ਜ਼ਖਮੀ ਹੋਏ ਤੇ ਇੱਕ ਤਰ੍ਹਾਂ ਦੇ ਜੋ ਗੋਲੀਆਂ ਦੇ ਨਿਸ਼ਾਨ ਨੇ ਉਹ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਦਿਖਾਈ ਦੇ ਰਹੇ ਨੇ, ਪਿੰਡਾਂ ਦੇ ਉੱਪਰ ਦਿਖਾਈ ਦੇ ਰਹੇ ਨੇ। ਤਾਂ ਇਹ ਖਬਰ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਨਾਲ ਜੋ ਹਾਲਾਤ ਖਨੌਰੀ ਬਾਰਡਰ ਦੇ ਬਣੇ ਹੋਏ ਨੇ, ਕਿਸਾਨ ਅੱਗੇ ਵਧਣ ਦੀ ਗੱਲ ਕਰਦੇ ਨੇ, ਅੱਗੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਪਰ ਕਿਸਾਨਾਂ ਦੇ ਉੱਪਰ ਅੱਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ। ਕਿਸਾਨਾਂ ਦੇ ਉੱਪਰ ਰਬੜ ਦੀਆਂ, ਪਲਾਸਟਿਕ ਦੀਆਂ ਜੋ ਗੋਲੀਆਂ ਨੇ ਉਹ ਦਾਗੀਆਂ ਜਾਂਦੀਆਂ ਨੇ। ਤੇ ਤਸਵੀਰਾਂ ਦੇ ਵਿੱਚ ਜੋ ਕਿਸਾਨ ਤੁਹਾਡੇ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਇੰਡੋਜ਼ ਟੀਵੀ ਤੋਂ। ਤਾਂ ਉਹ ਕਿਸਾਨਾਂ ਦੇ ਨਾਲ ਜੋ ਬੀਤ ਰਹੀ ਆ ਉਹ ਜਾਂ ਤਾਂ ਉਹ ਕਿਸਾਨ ਜਾਣਦੇ ਨੇ ਤੇ ਜਾਂ ਫਿਰ ਉਹ ਰੱਬ ਜਾਣਦਾ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਸੋਚਿਆ ਕਿ ਤੁਹਾਡੇ ਨਾਲ ਇੱਕ ਅਪਡੇਟ ਆ ਜਿਹੜੀ ਕਿ ਉਹ ਸਾਂਝੀ ਕਰ ਲਈਏ। ਕੱਲ ਦੀ ਇੱਕ ਵੱਡੀ ਖਬਰ ਜਿਹੜੀ ਕਿ ਆ ਰਹੀ ਹੈ, ਕੱਲ ਨੂੰ ਭਾਰਤੀ ਕਿਸਾਨ ਅਗਰਾਹਾਂ ਵੱਲੋਂ ਇੱਕ ਸੱਦਾ ਦਿੱਤਾ ਗਿਆ, ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇਗਾ। ਇਸ ਅੰਦੋਲਨ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਰੇਲਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਬੰਦ ਕੀਤਾ ਜਾਵੇਗਾ ਤੇ ਇਸ ਅੰਦੋਲਨ ਦਾ ਸਮਰਥਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਗਾਤਾਰ ਕਿਸਾਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ। ਖਨੌਰੀ ਬਾਰਡਰ ਤੋਂ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਇਹ ਤਸਵੀਰਾਂ ਦੇ ਜ਼ਰੀਏ ਮੇਰੇ ਕੋਲ ਕਾਫੀ ਸਾਥੀ ਬੈਠੇ ਹੋਏ ਨੇ। ਤਾਂ ਦੇਖੋ ਕਿ ਇਹ ਅਰਦਾਸ ਕੀਤੀ ਗਈ ਆਪਣਾ ਖਨੌਰੀ ਬਾਰਡਰ ਤੋਂ ਕਿ ਜਬੇ ਬਾਣ ਲਾਗੇ ਤਬੇ ਰੋਸ ਜਾਗੇ ਦੇ ਮਹਾਂਵਾਕਾਂ ਅਨੁਸਾਰ ਇਹ ਅਰਦਾਸ ਕੀਤੀ ਗਈ ਸੀ ਖਨੌਰੀ ਬਾਰਡਰ ਤੋਂ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਸਵੇਰ ਤੋਂ ਲੱਗੇ ਹੋਏ ਹਾਂ ਕਿ ਜੋ ਕਿਸਾਨਾਂ ਦੇ ਨਾਲ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ। ਤਾਂ
ਕਿਸਾਨ ਆਗੂ ਜੋਗਿੰਦਰ ਸਿੰਘ ਮਰਾਹਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਕੱਲ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਰੋਕਿਆ ਜਾਵੇਗਾ। ਤਾਂ ਦੂਸਰੇ ਪਾਸੇ ਦੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਇਹ ਦੇਖੋ ਮੈਂ ਤੁਹਾਨੂੰ ਜਿਹੜੇ ਜ਼ਖਮ ਨੇ ਉਹ ਦਿਖਾ ਦਿੰਦਾ ਇੱਕ ਵਾਰ। ਇਹ ਵੀਡੀਓ ਪੂਰੀ ਜਿਹੜੀ ਕਿ ਚੱਲੇਗੀ। ਇਹ ਇਸੇ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਂਝ ਹੁਣੇ ਪਾ ਰਿਹਾ। ਖਨੌਰੀ ਬਾਰਡਰ ਤੇ ਬੈਠਾ ਹੋਇਆ ਤੇ ਇਹ ਸਾਂਝ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਇਹ ਕਿੱਥੋਂ ਦੀ ਆ, ਉੱਤੀ ਹੋਈ ਦੇਖੋ। ਇਹ ਪੱਟੀਆਂ ਕਰੀਆਂ ਨੇ ਕਿਸਾਨਾਂ ਦੇ ਉੱਪਰ ਜੋ ਤਸ਼ੱਦਦ ਕੀਤਾ ਸੀ। ਕਿਸਾਨਾਂ ਨੇ ਮੈਡੀਸਨ ਲੈਤੀ ਆ, ਪੱਟੀਆਂ ਕਰੀਆਂ ਹੋਈਆਂ ਨੇ। ਤਾਂ ਇਸੇ ਕਰਕੇ ਜਿਹੜੀ ਕਿਸਾਨ ਮੇਰੇ ਕੋਲ ਬਾਈ ਤੁਸੀਂ ਅੱਗੇ ਸੀਗੇ, ਆਜੋ ਉਰੇ ਨੂੰ ਆਜੋ, ਮਾੜਾ ਜਿਹਾ ਆਜੋ ਉਰੇ ਨੂੰ ਆਜੋ। ਇਹ ਬਾਈ ਹੋਰੇ ਸੀਗੇ, ਇਹਨਾਂ ਨਾਲ ਗੱਲ ਕਰ ਬਾਈ ਕੀ ਉੱਥੇ ਵਾਪਰਿਆ ਜੋ ਤੁਸੀਂ ਦੇਖਿਆ। ਬਾਈ ਆਸੂ ਗੈਸ ਦੇ ਕੋਲੇ ਪੂਰੇ ਦਾਗੇ ਉਹਨਾਂ ਨੇ ਤੇ ਆ ਸਰਲੇ ਜਿਹੜਾ ਇੱਕ ਛੱਡਦੇ ਆ ਰਾਕਟ ਜਿਹਾ ਵਿੱਚੋਂ ਜਦ ਫਟਦਾ ਨਾ ਆਲੇ ਦੁਆਲੇ ਸਰਲੇ ਲੱਗਦੇ ਲੋਕਾਂ ਦੇ। ਹਾਂ ਤੇ ਕਿੰਨੇ ਕੁ ਕਿਸਾਨ ਨੇ ਨੌਜਵਾਨ ਨੇ ਜਿਹੜੇ ਉੱਥੇ ਜ਼ਖਮੀ ਹੋਏ ਨੇ? 10 ਤੋਂ 15 ਬੰਦੇ ਜ਼ਖਮੀ ਹੋਏ ਆ। ਜਿਹੜੀ ਹੁਣ ਪਹਿਲਾਂ ਦੀ ਆ ਉਦੋਂ ਜਾਣੀ ਕਿ ਸਵੇਰੇ ਵੀ ਕਾਫੀ ਬੰਦੇ ਜ਼ਖਮੀ ਹੋ ਗਏ। ਤੇ ਇਹ ਤਾਂ ਕਹਿ ਰਹੇ ਸੀ ਅਸੀਂ ਗੱਲ ਕਰ ਰਹੇ ਹਾਂ, ਬਾਤਚੀਤ ਕਰ ਰਹੇ ਹਾਂ ਕਿ ਸ਼ਾਂਤੀ ਢੰਗ ਦੇ ਨਾਲ ਬੈਠਾਂਗੇ, ਕਿਸਾਨਾਂ ਦੇ ਨਾਲ ਵੀ ਗੱਲਾਂ ਹੋਣਗੀਆਂ। ਜਿਹੜੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ ਉਹ ਕਹਿੰਦੇ ਵੀ ਆਪਣੀ ਗੱਲਬਾਤ ਚੱਲ ਰਹੀ ਆ ਮੀਟਿੰਗ ਸਰਕਾਰ ਦੇ ਨਾਲ ਵੀ ਉਦੋਂ ਬਾਅਦ ਕਾਲ ਦੇਵਾਂਗੇ ਵੀ ਦੋਵੇਂ ਮੋਰਚਿਆਂ ਤੋਂ ਆਪਾਂ ਇਕੱਠਿਆਂ ਨੇ ਧਾਵਾ ਬੋਲਣਾ। ਇਹ ਅਭਿਮਨੂ ਗਾਹੜ ਜੀ ਨੇ ਉੱਥੇ ਆਪਾਂ ਨੂੰ ਸੁਨੇਹਾ ਲਾਇਆ। ਬਿਲਕੁਲ। ਤਾਂ ਅਭਿਮਨੂ ਕਹਾਰ ਜਿਹੜੇ ਕਿ ਹਰਿਆਣੇ ਦੇ ਕਿਸਾਨ ਆਗੂ ਨੇ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਵੀ ਕਾਲ ਆਉਂਦੀ ਆ ਤਾਂ ਅੱਗੇ ਵੱਲ ਕੂਚ ਕਰਾਂਗੇ। ਸਵੇਰ ਦੀ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਕਿਸਾਨ ਅੱਜ ਬੈਰੀਗੇਡ ਤੋੜ ਕੇ ਦਿੱਲੀ ਨੂੰ ਕੂਚ ਕਰਨਗੇ। ਤਾਂ ਦੂਸਰੇ ਪਾਸੇ ਅਭਿਮਨੂ ਕਹਾਰ ਦਾ ਹੁਣੇ ਬਿਆਨ ਆਇਆ ਕਿ ਜਦੋਂ ਹੀ ਕਾਲ ਆਉਂਦੀ ਆ ਸ਼ੰਭੂ ਬੈਰੀਅਰ ਤੋਂ ਤੇ ਖਨੌਰੀ ਬਾਰਡਰ ਤੋਂ ਅੱਗੇ ਵੱਲ ਵਧਾਂਗੇ, ਹਰਿਆਣੇ ਦੇ ਵੱਲ ਕੂਚ ਕਰਾਂਗੇ, ਹਰਿਆਣਾ ਪਾਰ ਕਰਦੇ ਹੋਏ ਦਿੱਲੀ ਨੂੰ ਜਾਵਾਂਗੇ। ਜਿਸ ਤਰ੍ਹਾਂ 2020 ਦਾ ਅੰਦੋਲਨ ਚੱਲਿਆ ਉਸੇ ਤਰ੍ਹਾਂ 2024 ਦੇ ਵਿੱਚ ਅੰਦੋਲਨ ਚੱਲ ਰਿਹਾ। 13 ਫਰਵਰੀ ਨੂੰ ਕਾਲ ਦਿੱਤੀ ਗਈ ਸੀ। ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੀਆਂ ਕਿ ਜਥੇਬੰਦੀਆਂ ਨੇ ਗੈਰ ਰਾਜਨੀਤਿਕ ਨੇ, ਉਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ। ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਸੀ ਕਿ ਦਿੱਲੀ ਵੱਲ ਕੂਚ ਕਰਾਂਗੇ, ਦਿੱਲੀ ਵੱਲ ਵਧਾਂਗੇ। ਤੇ ਅੱਜ ਦੀਆਂ ਦੋ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਨੇ। ਉਹ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ ਕਿਉਂਕਿ ਅੱਜ 14 ਤਰੀਕ ਹੋ ਚੁੱਕੀ ਆ। 13 ਫਰਵਰੀ ਦੇ ਕਿਸਾਨ ਵੱਖੋ-ਵੱਖ ਬਾਰਡਰਾਂ ਤੇ ਬੈਠੇ ਹੋਏ ਨੇ। ਕੱਲ ਦਾ ਜੋ ਤਸ਼ੱਦਦ ਆ ਉਹ ਕਿਸਾਨਾਂ ਦੇ ਉੱਪਰ ਹੋ ਰਿਹਾ ਹੈ। ਇਸੇ ਕਰਕੇ ਤੁਹਾਡੇ ਨਾਲ ਹੁਣੇ ਅਪਡੇਟ ਕਰਨ ਦਾ ਮੌਕਾ ਮਿਲਿਆ, ਤੁਹਾਨੂੰ ਦੱਸਣ ਦਾ ਮੌਕਾ ਮਿਲਿਆ। ਇਸੇ ਕਰਕੇ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਤੋਂ ਬੈਠੇ ਤੁਹਾਡੇ ਤੱਕ ਜੋ ਲਾਈਵ ਅਪਡੇਟ ਦੇ ਰਹੇ ਹਾਂ। ਇਸ ਅਪਡੇਟ ਦੇ ਜਰੀਏ ਬਹੁਤ ਕੁਝ ਜਿਹੜਾ ਕਿ ਬਿਆਨ ਹੋ ਰਿਹਾ ਕਿਸਾਨਾਂ ਦੇ ਨਾਲ, ਜੋ ਕੁਝ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਨਜ਼ਰ ਕਰ ਰਹੇ ਹਾਂ। ਤਾਂ ਇਸ ਦੇ ਨਾਲ ਹੀ ਜੇਕਰ ਦੱਸਿਆ ਜਾਵੇ ਤਾਂ ਕਿਸਾਨਾਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਕਈ ਕਿਸਾਨ ਆਗੂਆਂ ਦੇ ਜੋ ਪਰਸਨਲ ਫੇਸਬੁੱਕ ਪੇਜ ਸੀ ਜਾਂ YouTube ਪੇਜ ਸੀ ਉਹ ਵੀ ਬੰਦ ਕੀਤੇ ਗਏ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ YouTube ਪੇਜ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੰਦ ਕਰ ਦਿੱਤਾ ਗਿਆ। ਟਵਿੱਟਰ ਅਕਾਊਂਟ ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੇ ਕਿ ਕਿਸਾਨ ਆਗੂ ਸੀ, ਕਈ ਕਿਸਾਨ ਆਗੂਆਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਤਾਂ ਉੱਥੇ ਜਿੱਥੇ ਕਿਸਾਨ ਅੰਦੋਲਨ 2020 ਦੀ ਤਰ੍ਹਾਂ ਭਖਦਾ ਨਜ਼ਰ ਆ ਰਿਹਾ ਤਾਂ 2024 ਦੇ ਵਿੱਚ ਫਿਰ ਕਿਸਾਨ ਇੱਕ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਨੇ। ਤਾਂ ਤਸਵੀਰਾਂ ਦੂਸਰੇ ਪਾਸੋਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਸੀ, ਬੇਨਤੀ ਕੀਤੀ ਗਈ ਸੀ ਕਿ ਤੁਸੀਂ ਇੱਕ ਵਾਰ ਇੱਥੇ ਬੈਠ ਜਾਓ, ਜੋ ਵੀ ਫੈਸਲਾ ਹੋਏਗਾ ਤੁਹਾਡੇ ਆਗੂਆਂ ਦੇ ਨਾਲ ਗੱਲਬਾਤ ਹੋਏਗੀ ਤਾਂ ਉਸ ਦੇ ਉੱਪਰ ਅਟੱਲ ਵਿਸ਼ਵਾਸ ਕੀਤਾ ਜਾਵੇਗਾ। ਪਰ ਦੂਸਰੇ ਪਾਸੇ ਜੋ ਹੁਣੇ ਤਸਵੀਰ ਦੇਖ ਕੇ ਆਏ ਆ ਕਿ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ। ਇਹ ਤਸਵੀਰਾਂ ਪੰਜਾਬ ਦੇ ਹਰਿਆਣਾ ਬਾਰਡਰ ਖਨੌਰੀ ਦੀਆਂ ਨੇ ਜਿੱਥੇ ਵੱਡੇ ਬੈਰੀਕੇਡ ਲਗਾਏ ਗਏ ਨੇ। ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਤੁਸੀਂ ਜੁੜੇ ਰਹਿਣਾ। ਫਿਰ ਜੋ ਨਵੀਂ ਅਪਡੇਟ ਆਏਗੀ ਉਸ ਦੇ ਉੱਪਰ ਵੀ ਵਿਚਾਰ ਚਰਚਾ ਕਰਾਂਗੇ। ਬਈ ਸੋ ਸਤਿ ਸ਼੍ਰੀ ਅਕਾਲ।
ਅਕਾਲ ਜੀ, ਮੈਂ ਤੁਹਾਡਾ ਆਪਣਾ ਹਰਜਿੰਦਰ ਸਿੰਘ ਤੇ ਇਸ ਵਕਤ ਤੁਹਾਡੇ ਨਾਲ ਮੈਂ ਇੱਕ ਜਿਹੜੀ ਕਿ ਖਨੌਰੀ ਬਾਰਡਰ ਦੀ ਅਪਡੇਟ ਸਾਂਝੀ ਕਰਨ ਲੱਗਿਆ। ਬਿਲਕੁਲ ਅਸੀਂ ਜਦੋਂ ਨੈਟਵਰਕ ਆਉਂਦਾ ਤਾਂ ਉਦੋਂ ਤੁਹਾਡੇ ਨਾਲ ਜਿਹੜੀ ਕਿ ਅਪਡੇਟ ਆ ਉਹ ਸਾਂਝੀ ਕਰਦੇ ਆ। ਹੁਣੇ ਖਨੌਰੀ ਬਾਰਡਰ ਦੇ ਉੱਪਰ ਜੋ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ ਉਹ ਤਸਵੀਰਾਂ ਚੈਨਲਾਂ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ। ਸਵੇਰੇ ਤੁਹਾਨੂੰ ਦੱਸਿਆ ਸੀ ਕਿ ਅੱਜ ਕਿਸਾਨਾਂ ਦਾ ਜੋ ਹਜੂਮ ਆ ਅੱਗੇ ਵੱਲ ਵਧੇਗਾ, ਕਿਸਾਨ ਅੱਗੇ ਵੱਲ ਜਾਣਗੇ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦਾ, ਇਹ ਦੇਖੋ ਕਿ ਜੋ ਕਿਸਾਨਾਂ ਦੇ ਉੱਪਰ ਛੱਡਿਆ ਜਾ ਰਿਹਾ ਅੱਥਰੂ ਗੈਸ ਦੇ ਗੋਲਿਆਂ ਤੋਂ ਇਲਾਵਾ ਇਹ ਚੀਜ਼ਾਂ ਵੀ ਨੇ ਜੋ ਕਿਸਾਨਾਂ ਦੇ ਉੱਪਰ ਛੱਡੀਆਂ ਜਾ ਰਹੀਆਂ ਨੇ। ਤਾਂ ਇਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਇੱਥੇ ਚੱਲ ਕੇ ਪਲਾਸਟਿਕ ਦੀਆਂ ਗੋਲੀਆਂ ਦੀ ਜੋ ਵਿਛਾੜ ਹੋਈ, ਕਈ ਕਿਸਾਨ ਜ਼ਖਮੀ ਹੋਏ ਤੇ ਇੱਕ ਤਰ੍ਹਾਂ ਦੇ ਜੋ ਗੋਲੀਆਂ ਦੇ ਨਿਸ਼ਾਨ ਨੇ ਉਹ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਦਿਖਾਈ ਦੇ ਰਹੇ ਨੇ, ਪਿੰਡਾਂ ਦੇ ਉੱਪਰ ਦਿਖਾਈ ਦੇ ਰਹੇ ਨੇ। ਤਾਂ ਇਹ ਖਬਰ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਨਾਲ ਜੋ ਹਾਲਾਤ ਖਨੌਰੀ ਬਾਰਡਰ ਦੇ ਬਣੇ ਹੋਏ ਨੇ, ਕਿਸਾਨ ਅੱਗੇ ਵਧਣ ਦੀ ਗੱਲ ਕਰਦੇ ਨੇ, ਅੱਗੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਪਰ ਕਿਸਾਨਾਂ ਦੇ ਉੱਪਰ ਅੱਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ, ਕਿਸਾਨਾਂ ਦੇ ਉੱਪਰ ਰਬੜ ਦੀਆਂ ਪਲਾਸਟਿਕ ਦੀਆਂ ਜੋ ਗੋਲੀਆਂ ਨੇ ਉਹ ਦਾਗੀਆਂ ਜਾਂਦੀਆਂ ਨੇ। ਤੇ ਤਸਵੀਰਾਂ ਦੇ ਵਿੱਚ ਜੋ ਕਿਸਾਨ ਤੁਹਾਡੇ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਨਿਊਜ਼ ਟੀਵੀ ਤੋਂ। ਤਾਂ ਉਹ ਕਿਸਾਨਾਂ ਦੇ ਨਾਲ ਜੋ ਬੀਤ ਰਹੀ ਆ ਉਹ ਜਾਂ ਤਾਂ ਉਹ ਕਿਸਾਨ ਜਾਣਦੇ ਨੇ ਤੇ ਜਾਂ ਫਿਰ ਉਹ ਰੱਬ ਜਾਣਦਾ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਸੋਚਿਆ ਕਿ ਤੁਹਾਡੇ ਨਾਲ ਇੱਕ ਅਪਡੇਟ ਆ ਜਿਹੜੀ ਕਿ ਉਹ ਸਾਂਝੀ ਕਰ ਲਈਏ। ਕੱਲ ਦੀ ਇੱਕ ਵੱਡੀ ਖਬਰ ਜਿਹੜੀ ਕਿ ਆ ਰਹੀ ਹੈ, ਕੱਲ ਨੂੰ ਭਾਰਤੀ ਕਿਸਾਨ ਅਗਰਾਹਾਂ ਵੱਲੋਂ ਇੱਕ ਸੱਦਾ ਦਿੱਤਾ ਗਿਆ, ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇਗਾ। ਇਸ ਅੰਦੋਲਨ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਰੇਲਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਬੰਦ ਕੀਤਾ ਜਾਵੇਗਾ ਤੇ ਇਸ ਅੰਦੋਲਨ ਦਾ ਸਮਰਥਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਗਾਤਾਰ ਕਿਸਾਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ। ਖਨੌਰੀ ਬਾਰਡਰ ਤੋਂ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਇਹ ਤਸਵੀਰਾਂ ਦੇ ਜ਼ਰੀਏ ਮੇਰੇ ਕੋਲ ਕਾਫੀ ਸਾਥੀ ਬੈਠੇ ਹੋਏ ਨੇ। ਤਾਂ ਦੇਖੋ ਕਿ ਇਹ ਅਰਦਾਸ ਕੀਤੀ ਗਈ ਆਪਣਾ ਖਨੌਰੀ ਬਾਰਡਰ ਤੋਂ ਕਿ ਜਬੇ ਬਾਣ ਲਾਗੇ ਤਬੇ ਰੋਸ ਜਾਗੇ ਦੇ ਮਹਾਂਵਾਕਾਂ ਅਨੁਸਾਰ ਇਹ ਅਰਦਾਸ ਕੀਤੀ ਗਈ ਸੀ ਖਨੌਰੀ ਬਾਰਡਰ ਤੋਂ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਸਵੇਰ ਤੋਂ ਲੱਗੇ ਹੋਏ ਆ ਕਿ ਜੋ ਕਿਸਾਨਾਂ ਦੇ ਨਾਲ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ। ਤਾਂ ਕਿਸਾਨ ਆਗੂ ਜੋਗਿੰਦਰ ਸਿੰਘ ਅਗਰਾਹਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਕੱਲ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਰੋਕਿਆ ਜਾਵੇਗਾ। ਤਾਂ ਦੂਸਰੇ ਪਾਸੇ ਦੀ ਜੇਕਰ ਗੱਲ ਕੀਤੀ ਜਾਵੇ, ਪੰਜਾਬ ਦੇ ਵਿੱਚ ਇਹ ਦੇਖੋ ਮੈਂ ਤੁਹਾਨੂੰ ਜਿਹੜੇ ਜ਼ਖਮ ਨੇ ਉਹ ਦਿਖਾ ਦਿੰਦਾ ਇੱਕ ਵਾਰ। ਇਹ ਵੀਡੀਓ ਪੂਰੀ ਜਿਹੜੀ ਕਿ ਚੱਲੇਗੀ। ਇਹ ਇਸੇ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਂਝ ਹੁਣੇ ਪਾ ਰਿਹਾ। ਖਨੌਰੀ ਬਾਰਡਰ ਤੇ ਬੈਠਾ ਹੋਇਆ ਤੇ ਇਹ ਸਾਂਝ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਇਹ ਕਿੱਥੋਂ ਦੀ ਆ, ਉੱਥੇ ਹੋਈ ਦੇਖੋ। ਇਹ ਪੱਟੀਆਂ ਕਰੀਆਂ ਨੇ ਕਿਸਾਨਾਂ ਦੇ ਉੱਪਰ ਜੋ ਤਸ਼ੱਦਦ ਕੀਤਾ ਸੀ। ਕਿਸਾਨਾਂ ਨੇ ਮੈਡੀਸਨ ਲਿੱਤੀ ਆ, ਪੱਟੀਆਂ ਕਰੀਆਂ ਹੋਈਆਂ ਨੇ। ਤਾਂ ਇਸੇ ਕਰਕੇ ਜਿਹੜੀ ਕਿਸਾਨ ਮੇਰੇ ਕੋਲ ਬਾਈ ਤੁਸੀਂ ਅੱਗੇ ਸੀਗੇ, ਆਜੋ ਉਰੇ ਨੂੰ ਆਜੋ, ਮਾੜਾ ਜਿਹਾ ਆਜੋ ਉਰੇ ਨੂੰ ਆਜੋ। ਇਹ ਬਾਈ ਹੋਰੇ ਸੀਗੇ, ਇਹਨਾਂ ਨਾਲ ਗੱਲ ਕਰ ਬਾਈ ਕੀ ਉੱਥੇ ਵਾਪਰਿਆ ਜੋ ਤੁਸੀਂ ਦੇਖਿਆ। ਬਾਈ ਆਸੂ ਗੈਸ ਦੇ ਗੋਲੇ ਪੂਰੇ ਦਾਗੇ ਉਹਨਾਂ ਨੇ ਤੇ ਆ ਸਰਲੇ ਵਾਲਾ ਇੱਕ ਛੱਡਦੇ ਆ ਰਾਕਟ ਜਿਹਾ ਵਿੱਚੋਂ ਜਦ ਫਟਦਾ ਨਾ ਆਲੇ ਦੁਆਲੇ ਸਰਲੇ ਲੱਗਦੇ ਲੋਕਾਂ ਦੇ। ਹਾਂ ਤੇ ਕਿੰਨੇ ਕੁ ਕਿਸਾਨ ਨੇ, ਨੌਜਵਾਨ ਨੇ ਜਿਹੜੇ ਉੱਥੇ ਜ਼ਖਮੀ ਹੋਏ ਨੇ? 10 ਤੋਂ 15 ਬੰਦੇ ਜ਼ਖਮੀ ਹੋਏ ਆ। ਜਿਹੜੀ ਹੁਣ ਪਹਿਲਾਂ ਦੀ ਆ ਉਹ ਜਾਣੀ ਕਿ ਸਵੇਰੇ ਵੀ ਕਾਫੀ ਬੰਦੇ ਜ਼ਖਮੀ ਹੋ ਗਏ। ਤੇ ਇਹ ਤਾਂ ਕਹਿ ਰਹੇ ਸੀ ਅਸੀਂ ਗੱਲ ਕਰ ਰਹੇ ਹਾਂ, ਬਾਤਚੀਤ ਕਰ ਰਹੇ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਬੈਠਾਂਗੇ, ਕਿਸਾਨਾਂ ਦੇ ਨਾਲ ਵੀ ਗੱਲਾਂ ਹੋਣੀਆਂ ਸੀ। ਜਿਹੜੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ ਉਹ ਕਹਿੰਦੇ ਵੀ ਆਪਣੀ ਗੱਲਬਾਤ ਚੱਲ ਰਹੀ ਆ ਮੀਟਿੰਗ ਸਰਕਾਰ ਦੇ ਨਾਲ, ਵੀ ਉਦੋਂ ਬਾਅਦ ਕਾਲ ਦੇਵਾਂਗੇ ਵੀ ਦੋਵੇਂ ਮੋਰਚਿਆਂ ਤੋਂ ਆਪਾਂ ਇਕੱਠਿਆਂ ਨੇ ਧਾਵਾ ਬੋਲਣਾ। ਇਹ ਅਭਿਮਨੂ ਕਹਾੜ ਜੀ ਨੇ ਉੱਥੇ ਆਪਾਂ ਨੂੰ ਸੁਨੇਹਾ ਲਾਇਆ। ਬਿਲਕੁਲ। ਤਾਂ ਅਭਿਮਨੂ ਕਹਾੜ ਜਿਹੜੇ ਕਿ ਹਰਿਆਣੇ ਦੇ ਕਿਸਾਨ ਆਗੂ ਨੇ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ
ਜਦੋਂ ਵੀ ਕਾਲ ਆਉਂਦੀ ਆ ਤਾਂ ਅੱਗੇ ਵੱਲ ਕੂਚ ਕਰਾਂਗੇ। ਸਵੇਰ ਦੀ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਕਿਸਾਨ ਅੱਜ ਬੈਰੀਗੇਡ ਤੋੜ ਕੇ ਦਿੱਲੀ ਨੂੰ ਕੂਚ ਕਰਨਗੇ। ਤਾਂ ਦੂਸਰੇ ਪਾਸੇ ਅਭਿਮਨੂ ਕੁਹਾਰ ਦਾ ਹੁਣੇ ਬਿਆਨ ਆਇਆ ਕਿ ਜਦੋਂ ਹੀ ਕਾਲ ਆਉਂਦੀ ਆ ਸ਼ੰਭੂ ਬੈਰੀਅਰ ਤੋਂ ਤੇ ਖਨੌਰੀ ਬਾਰਡਰ ਤੋਂ ਅੱਗੇ ਵੱਲ ਵਧਾਂਗੇ, ਹਰਿਆਣੇ ਦੇ ਵੱਲ ਕੂਚ ਕਰਾਂਗੇ, ਹਰਿਆਣਾ ਪਾਰ ਕਰਦੇ ਹੋਏ ਦਿੱਲੀ ਨੂੰ ਜਾਵਾਂਗੇ। ਜਿਸ ਤਰ੍ਹਾਂ 2020 ਦਾ ਅੰਦੋਲਨ ਚੱਲਿਆ ਉਸੇ ਤਰ੍ਹਾਂ 2024 ਦੇ ਵਿੱਚ ਅੰਦੋਲਨ ਚੱਲ ਰਿਹਾ। 13 ਫਰਵਰੀ ਨੂੰ ਕਾਲ ਦਿੱਤੀ ਗਈ ਸੀ। ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੀਆਂ ਕਿ ਜਥੇਬੰਦੀਆਂ ਨੇ ਗੈਰ ਰਾਜਨੀਤਿਕ ਨੇ, ਉਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ। ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਸੀ ਕਿ ਦਿੱਲੀ ਵੱਲ ਕੂਚ ਕਰਾਂਗੇ, ਦਿੱਲੀ ਵੱਲ ਵਧਾਂਗੇ। ਤੇ ਅੱਜ ਦੀਆਂ ਦੋ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਨੇ। ਉਹ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ ਕਿਉਂਕਿ ਅੱਜ 14 ਤਰੀਕ ਹੋ ਚੁੱਕੀ ਆ। 13 ਫਰਵਰੀ ਦੇ ਕਿਸਾਨ ਵੱਖੋ-ਵੱਖ ਬਾਰਡਰਾਂ ਤੇ ਬੈਠੇ ਹੋਏ ਨੇ। ਕੱਲ ਦਾ ਜੋ ਤਸ਼ੱਦਦ ਹੈ ਉਹ ਕਿਸਾਨਾਂ ਦੇ ਉੱਪਰ ਹੋ ਰਿਹਾ ਹੈ। ਇਸੇ ਕਰਕੇ ਤੁਹਾਡੇ ਨਾਲ ਹੁਣੇ ਅਪਡੇਟ ਕਰਨ ਦਾ ਮੌਕਾ ਮਿਲਿਆ, ਤੁਹਾਨੂੰ ਦੱਸਣ ਦਾ ਮੌਕਾ ਮਿਲਿਆ। ਇਸੇ ਕਰਕੇ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਤੋਂ ਬੈਠੇ ਤੁਹਾਡੇ ਤੱਕ ਜੋ ਲਾਈਵ ਅਪਡੇਟ ਦੇ ਰਹੇ ਹਾਂ। ਇਸ ਅਪਡੇਟ ਦੇ ਜਰੀਏ ਬਹੁਤ ਕੁਝ ਜਿਹੜਾ ਕਿ ਬਿਆਨ ਹੋ ਰਿਹਾ ਕਿਸਾਨਾਂ ਦੇ ਨਾਲ, ਜੋ ਕੁਝ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਨਜ਼ਰ ਕਰ ਰਹੇ ਹਾਂ। ਤਾਂ ਇਸ ਦੇ ਨਾਲ ਹੀ ਜੇਕਰ ਦੱਸਿਆ ਜਾਵੇ ਤਾਂ ਕਿਸਾਨਾਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਕਈ ਕਿਸਾਨ ਆਗੂਆਂ ਦੇ ਜੋ ਪਰਸਨਲ ਫੇਸਬੁੱਕ ਪੇਜ ਸੀ ਜਾਂ YouTube ਪੇਜ ਸੀ ਉਹ ਵੀ ਬੰਦ ਕੀਤੇ ਗਏ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ YouTube ਪੇਜ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੰਦ ਕਰ ਦਿੱਤਾ ਗਿਆ। ਟਵਿੱਟਰ ਅਕਾਊਂਟ ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੇ ਕਿ ਕਿਸਾਨ ਆਗੂ ਸੀ, ਕਈ ਕਿਸਾਨ ਆਗੂਆਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਤਾਂ ਉੱਥੇ ਜਿੱਥੇ ਕਿਸਾਨ ਅੰਦੋਲਨ 2020 ਦੀ ਤਰ੍ਹਾਂ ਭਖਦਾ ਨਜ਼ਰ ਆ ਰਿਹਾ ਤਾਂ 2024 ਦੇ ਵਿੱਚ ਫਿਰ ਕਿਸਾਨ ਇੱਕ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਨੇ। ਤਾਂ ਤਸਵੀਰਾਂ ਦੂਸਰੇ ਪਾਸੋਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਸੀ, ਬੇਨਤੀ ਕੀਤੀ ਗਈ ਸੀ ਕਿ ਤੁਸੀਂ ਇੱਕ ਵਾਰ ਇੱਥੇ ਬੈਠ ਜਾਓ, ਜੋ ਵੀ ਫੈਸਲਾ ਹੋਏਗਾ ਤੁਹਾਡੇ ਆਗੂਆਂ ਦੇ ਨਾਲ ਗੱਲਬਾਤ ਹੋਏਗੀ ਤਾਂ ਉਸ ਦੇ ਉੱਪਰ ਅਟੱਲ ਵਿਸ਼ਵਾਸ ਕੀਤਾ ਜਾਵੇਗਾ। ਪਰ ਦੂਸਰੇ ਪਾਸੇ ਜੋ ਹੁਣੇ ਤਸਵੀਰ ਦੇਖ ਕੇ ਆਏ ਆ ਕਿ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ। ਇਹ ਤਸਵੀਰਾਂ ਪੰਜਾਬ ਦੇ ਹਰਿਆਣਾ ਬਾਰਡਰ ਖਨੌਰੀ ਦੀਆਂ ਨੇ ਜਿੱਥੇ ਵੱਡੇ ਬੈਰੀਕੇਡ ਲਗਾਏ ਗਏ ਨੇ। ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਤੁਸੀਂ ਜੁੜੇ ਰਹਿਣਾ। ਫਿਰ ਜੋ ਨਵੀਂ ਅਪਡੇਟ ਆਏਗੀ ਉਸ ਦੇ ਉੱਪਰ ਵੀ ਵਿਚਾਰ ਚਰਚਾ ਕਰਾਂਗੇ। ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਹਰਜਿੰਦਰ ਸਿੰਘ ਤੇ ਇਸ ਵਕਤ ਤੁਹਾਡੇ ਨਾਲ ਮੈਂ ਇੱਕ ਜਿਹੜੀ ਕਿ ਖਨੌਰੀ ਬਾਰਡਰ ਦੀ ਅਪਡੇਟ ਸਾਂਝੀ ਕਰਨ ਲੱਗਿਆ। ਬਿਲਕੁਲ ਅਸੀਂ ਜਦੋਂ ਨੈਟਵਰਕ ਆਉਂਦਾ ਤਾਂ ਉਦੋਂ ਤੁਹਾਡੇ ਨਾਲ ਜਿਹੜੀ ਕਿ ਅਪਡੇਟ ਆ ਉਹ ਸਾਂਝੀ ਕਰਦੇ ਹਾਂ। ਹੁਣੇ ਖਨੌਰੀ ਬਾਰਡਰ ਦੇ ਉੱਪਰ ਜੋ ਕਿਸਾਨਾਂ ਦੇ ਉੱਪਰ ਤਸ਼ੱਦਦ ਹੋਇਆ ਉਹ ਤਸਵੀਰਾਂ ਚੈਨਲਾਂ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਸਵੇਰੇ ਤੁਹਾਨੂੰ ਦੱਸਿਆ ਸੀ ਕਿ ਅੱਜ ਕਿਸਾਨਾਂ ਦਾ ਜੋ ਹਜੂਮ ਆ ਅੱਗੇ ਵੱਲ ਵਧੇਗਾ, ਕਿਸਾਨ ਅੱਗੇ ਵੱਲ ਜਾਣਗੇ। ਤਾਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾ ਦਿੰਦਾ। ਦੇਖੋ ਕਿ ਜੋ ਕਿਸਾਨਾਂ ਦੇ ਉੱਪਰ ਛੱਡਿਆ ਜਾ ਰਿਹਾ ਅੱਥਰੂ ਗੈਸ ਦੇ ਗੋਲਿਆਂ ਤੋਂ ਇਲਾਵਾ ਇਹ ਚੀਜ਼ਾਂ ਵੀ ਨੇ ਜੋ ਕਿਸਾਨਾਂ ਦੇ ਉੱਪਰ ਛੱਡੀਆਂ ਜਾ ਰਹੀਆਂ ਨੇ। ਤਾਂ ਇਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਜੋ ਇੱਥੇ ਚੱਲ ਕੇ ਪਲਾਸਟਿਕ ਦੀਆਂ ਗੋਲੀਆਂ ਦੀ ਜੋ ਵਿਛਾੜ ਹੋਈ, ਕਈ ਕਿਸਾਨ ਜ਼ਖਮੀ ਹੋਏ ਤੇ ਇੱਕ ਤਰ੍ਹਾਂ ਦੇ ਜੋ ਗੋਲੀਆਂ ਦੇ ਨਿਸ਼ਾਨ ਨੇ ਉਹ ਕਿਸਾਨਾਂ ਦੇ ਚਿਹਰਿਆਂ ਦੇ ਉੱਪਰ ਦਿਖਾਈ ਦੇ ਰਹੇ ਨੇ, ਪਿੰਡਾਂ ਦੇ ਉੱਪਰ ਦਿਖਾਈ ਦੇ ਰਹੇ ਨੇ। ਤਾਂ ਇਹ ਖਬਰ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਦੇ ਨਾਲ ਜੋ ਹਾਲਾਤ ਖਨੌਰੀ ਬਾਰਡਰ ਦੇ ਬਣੇ ਹੋਏ ਨੇ, ਕਿਸਾਨ ਅੱਗੇ ਵਧਣ ਦੀ ਗੱਲ ਕਰਦੇ ਨੇ, ਅੱਗੇ ਵੱਲ ਵਧਣ ਦੀਆਂ ਕੋਸ਼ਿਸ਼ਾਂ ਕਰਦੇ ਨੇ, ਪਰ ਕਿਸਾਨਾਂ ਦੇ ਉੱਪਰ ਅੱਥਰੂ ਗੈਸ ਦੇ ਗੋਲੇ ਦਾਗੇ ਜਾਂਦੇ ਨੇ। ਕਿਸਾਨਾਂ ਦੇ ਉੱਪਰ ਰਬੜ ਦੀਆਂ, ਪਲਾਸਟਿਕ ਦੀਆਂ ਜੋ ਗੋਲੀਆਂ ਨੇ ਉਹ ਦਾਗੀਆਂ ਜਾਂਦੀਆਂ ਨੇ। ਤੇ ਤਸਵੀਰਾਂ ਦੇ ਵਿੱਚ ਜੋ ਕਿਸਾਨ ਤੁਹਾਡੇ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ, ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ ਇੰਡੋਸ ਟੀਵੀ ਤੋਂ। ਤਾਂ ਉਹ ਕਿਸਾਨਾਂ ਦੇ ਨਾਲ ਜੋ ਬੀਤ ਰਹੀ ਆ ਉਹ ਜਾਂ ਤਾਂ ਉਹ ਕਿਸਾਨ ਜਾਣਦੇ ਨੇ ਤੇ ਜਾਂ ਫਿਰ ਉਹ ਰੱਬ ਜਾਣਦਾ।
ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਖਨੌਰੀ ਬਾਰਡਰ ਤੋਂ ਸਾਂਝੀ ਕਰ ਰਹੇ ਹਾਂ। ਸੋਚਿਆ ਕਿ ਤੁਹਾਡੇ ਨਾਲ ਇੱਕ ਅਪਡੇਟ ਆ ਜਿਹੜੀ ਕਿ ਉਹ ਸਾਂਝੀ ਕਰ ਲਈਏ। ਕੱਲ ਦੀ ਇੱਕ ਵੱਡੀ ਖਬਰ ਜਿਹੜੀ ਕਿ ਆ ਰਹੀ ਹੈ, ਕੱਲ ਨੂੰ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਵੱਲੋਂ ਇੱਕ ਸੱਦਾ ਦਿੱਤਾ ਗਿਆ, ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਬੰਦ ਕੀਤਾ ਜਾਵੇਗਾ। ਇਸ ਅੰਦੋਲਨ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਰੇਲਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਬੰਦ ਕੀਤਾ ਜਾਵੇਗਾ ਤੇ ਇਸ ਅੰਦੋਲਨ ਦਾ ਸਮਰਥਨ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਜਿਵੇਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਲਗਾਤਾਰ ਕਿਸਾਨਾਂ ਦੇ ਉੱਪਰ ਤਸ਼ੱਦਦ ਹੋ ਰਿਹਾ। ਖਨੌਰੀ ਬਾਰਡਰ ਤੋਂ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਵੀ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਤਸਵੀਰਾਂ ਦੇ ਜ਼ਰੀਏ ਮੇਰੇ ਕੋਲ ਕਾਫੀ ਸਾਥੀ ਬੈਠੇ ਹੋਏ ਨੇ। ਤਾਂ ਦੇਖੋ ਕਿ ਇਹ ਅਰਦਾਸ ਕੀਤੀ ਗਈ ਆਪਣਾ ਖਨੌਰੀ ਬਾਰਡਰ ਤੋਂ ਕਿ ਜਬੇ ਬਾਣ ਲੱਗੇ ਤਵੇ ਰੋਸ ਜਾਗੇ ਦੇ ਮਹਾਂਵਾਕਾਂ ਅਨੁਸਾਰ ਇਹ ਅਰਦਾਸ ਕੀਤੀ ਗਈ ਸੀ ਖਨੌਰੀ ਬਾਰਡਰ ਤੋਂ। ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰਾਂ ਲਗਾਤਾਰ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਸਵੇਰ ਤੋਂ ਲੱਗੇ ਹੋਏ ਹਾਂ ਕਿ ਜੋ ਕਿਸਾਨਾਂ ਦੇ ਨਾਲ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਜਾਣ। ਤਾਂ ਕਿਸਾਨ ਆਗੂ ਜੋਗਿੰਦਰ ਸਿੰਘ ਅਗਰਾਹਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਕੱਲ ਨੂੰ ਪੰਜਾਬ ਦੇ ਵਿੱਚ ਜਿਹੜੀਆਂ ਰੇਲਾਂ ਨੇ ਉਹਨਾਂ ਨੂੰ ਰੋਕਿਆ ਜਾਵੇਗਾ। ਤਾਂ ਦੂਸਰੇ ਪਾਸੇ ਦੀ ਜੇਕਰ ਗੱਲ ਕੀਤੀ ਜਾਵੇ, ਪੰਜਾਬ ਦੇ ਵਿੱਚ ਇਹ ਦੇਖੋ ਮੈਂ ਤੁਹਾਨੂੰ ਜਿਹੜੇ ਜ਼ਖਮ ਨੇ ਉਹ ਦਿਖਾ ਦਿੰਦਾ ਇੱਕ ਵਾਰ। ਇਹ ਵੀਡੀਓ ਪੂਰੀ ਜਿਹੜੀ ਕਿ ਚੱਲੇਗੀ। ਇਹ ਇਸੇ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਂਝ ਹੁਣੇ ਪਾ ਰਿਹਾ। ਖਨੌਰੀ ਬਾਰਡਰ ਤੇ ਬੈਠਾ ਹੋਇਆ ਤੇ ਇਹ ਸਾਂਝ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਤਸਵੀਰਾਂ ਇਹ ਕਿੱਥੋਂ ਦੀ ਆ, ਉੱਤੀ ਹੋਈ ਦੇਖੋ। ਇਹ ਪੱਟੀਆਂ ਕਰੀਆਂ ਨੇ ਕਿਸਾਨਾਂ ਦੇ ਉੱਪਰ ਜੋ ਤਸ਼ੱਦਦ ਕੀਤਾ ਸੀ। ਕਿਸਾਨਾਂ ਨੇ ਮੈਡੀਸਨ ਲਿੱਤੀ ਆ, ਪੱਟੀਆਂ ਕਰੀਆਂ ਹੋਈਆਂ ਨੇ। ਤਾਂ ਇਸੇ ਕਰਕੇ ਜਿਹੜੀ ਕਿਸਾਨ ਮੇਰੇ ਕੋਲ ਬਾਈ ਤੁਸੀਂ ਅੱਗੇ ਸੀਗੇ, ਆਜੋ ਉਰੇ ਨੂੰ ਆਜੋ ਮਾੜਾ ਜਿਹਾ, ਆਜੋ ਉਰੇ ਨੂੰ ਆਜੋ। ਇਹ ਬਾਈ ਹੋਰੇ ਸੀਗੇ, ਇਹਨਾਂ ਨਾਲ ਗੱਲ ਕਰ ਬਾਈ ਕੀ ਉੱਥੇ ਵਾਪਰਿਆ ਜੋ ਤੁਸੀਂ ਦੇਖਿਆ। ਬਾਈ ਆਸੂ ਵੈਟ ਦੇ ਕੋਲੇ ਪੂਰੇ ਦਾਗੇ ਉਹਨਾਂ ਨੇ ਤੇ ਆ ਸਰਲੇ ਜਿਹੜਾ ਇੱਕ ਛੱਡਦੇ ਆ ਰਾਗਟ ਜਿਹਾ ਵਿੱਚੋਂ ਜਦ ਫਟਦਾ ਨਾ ਆਲੇ ਦੁਆਲੇ ਸਰਲੇ ਲੱਗਦੇ ਲੋਕਾਂ ਦੇ। ਹਾਂ, ਤੇ ਕਿੰਨੇ ਕੁ ਕਿਸਾਨ ਨੇ ਨੌਜਵਾਨ ਨੇ ਜਿਹੜੇ ਉੱਥੇ ਜ਼ਖਮੀ ਹੋਏ ਨੇ? 10 ਤੋਂ 15 ਬੰਦੇ ਜ਼ਖਮੀ ਹੋਏ ਆ। ਜਿਹੜੀ ਹੁਣ ਪਹਿਲਾਂ ਦੀ ਆ ਉਹ ਜਾਣੀ ਕਿ ਸਵੇਰੇ ਵੀ ਕਾਫੀ ਬੰਦੇ ਜ਼ਖਮੀ ਹੋ ਗਏ। ਤੇ ਇਹ ਤਾਂ ਕਹਿ ਰਹੇ ਸੀ ਅਸੀਂ ਗੱਲ ਕਰ ਰਹੇ ਹਾਂ, ਬਾਤਚੀਤ ਕਰ ਰਹੇ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਬੈਠਾਂਗੇ, ਕਿਸਾਨਾਂ ਦੇ ਨਾਲ ਵੀ ਗੱਲਾਂ ਹੋਣਗੀਆਂ। ਜਿਹੜੀ ਹੁਣ ਸਾਨੂੰ ਇਨਫੋਰਮੇਸ਼ਨ ਮਿਲੀ ਆ, ਉਹ ਕਹਿੰਦੇ ਵੀ ਆਪਣੀ ਗੱਲਬਾਤ ਚੱਲ ਰਹੀ ਆ ਮੀਟਿੰਗ ਸਰਕਾਰ ਦੇ ਨਾਲ, ਵੀ ਉਦੋਂ ਬਾਅਦ ਕਾਲ ਦੇਵਾਂਗੇ ਵੀ ਦੋਵੇਂ ਮੋਰਚਿਆਂ ਤੋਂ ਆਪਾਂ ਇਕੱਠਿਆਂ ਨੇ ਧਾਵਾ ਬੋਲਣਾ। ਇਹ ਅਭਿਮਨੂ ਕਹਾੜ ਜੀ ਨੇ ਉੱਥੇ ਆਪਾਂ ਨੂੰ ਸੁਨੇਹਾ ਲਾਇਆ। ਬਿਲਕੁਲ, ਤਾਂ ਅਭਿਮਨੂ ਕਹਾੜ ਜਿਹੜੇ ਕਿ ਹਰਿਆਣੇ ਦੇ ਕਿਸਾਨ ਆਗੂ ਨੇ, ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਵੀ ਕਾਲ ਆਉਂਦੀ ਆ ਤਾਂ ਅੱਗੇ ਵੱਲ ਕੂਚ ਕਰਾਂਗੇ। ਸਵੇਰ ਦੀ ਤੁਹਾਨੂੰ ਅਪਡੇਟ ਦਿੱਤੀ ਸੀ ਕਿ ਕਿਸਾਨ ਅੱਜ ਬੈਰੀਗੇਡ ਤੋੜ ਕੇ ਦਿੱਲੀ ਨੂੰ ਕੂਚ ਕਰਨਗੇ। ਤਾਂ ਦੂਸਰੇ ਪਾਸੇ ਅਭਿਮਨੂ ਕਹਾੜ ਦਾ ਹੁਣੇ ਬਿਆਨ ਆਇਆ ਕਿ ਜਦੋਂ ਹੀ ਕਾਲ ਆਉਂਦੀ ਆ ਸ਼ੰਭੂ ਬੈਰੀਅਰ ਤੋਂ ਤੇ ਖਨੌਰੀ ਬਾਰਡਰ ਤੋਂ ਅੱਗੇ ਵੱਲ ਵਧਾਂਗੇ, ਹਰਿਆਣੇ ਦੇ ਵੱਲ ਕੂਚ ਕਰਾਂਗੇ, ਹਰਿਆਣਾ ਪਾਰ ਕਰਦੇ ਹੋਏ ਦਿੱਲੀ ਨੂੰ ਜਾਵਾਂਗੇ। ਜਿਸ ਤਰ੍ਹਾਂ 2020 ਦਾ ਅੰਦੋਲਨ ਚੱਲਿਆ, ਉਸੇ ਤਰ੍ਹਾਂ 2024 ਦੇ ਵਿੱਚ ਅੰਦੋਲਨ ਚੱਲ ਰਿਹਾ। 13 ਫਰਵਰੀ ਨੂੰ ਕਾਲ ਦਿੱਤੀ ਗਈ ਸੀ। ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੀਆਂ ਕਿ ਜਥੇਬੰਦੀਆਂ ਨੇ ਗੈਰ ਰਾਜਨੀਤਿਕ ਨੇ, ਉਹਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ। ਕਿਸਾਨਾਂ ਨੂੰ ਲਾਮਬੰਦ ਕੀਤਾ ਗਿਆ ਸੀ ਕਿ ਦਿੱਲੀ ਵੱਲ ਕੂਚ ਕਰਾਂਗੇ, ਦਿੱਲੀ ਵੱਲ ਵਧਾਂਗੇ। ਤੇ ਅੱਜ ਦੀਆਂ ਦੋ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਕੀਤੀਆਂ ਨੇ। ਉਹ ਤਸਵੀਰਾਂ ਕੁਝ ਹੋਰ ਬਿਆਨ ਕਰਦੀਆਂ ਨੇ, ਕਿਉਂਕਿ ਅੱਜ 14 ਤਰੀਕ ਹੋ ਚੁੱਕੀ ਆ। 13 ਫਰਵਰੀ ਦੇ ਕਿਸਾਨ ਵੱਖੋ-ਵੱਖ ਬਾਰਡਰਾਂ ਤੇ ਬੈਠੇ ਹੋਏ ਨੇ। ਕੱਲ ਦਾ ਜੋ ਤਸ਼ੱਦਦ ਆ ਉਹ ਕਿਸਾਨਾਂ ਦੇ ਉੱਪਰ ਹੋ ਰਿਹਾ ਹੈ। ਇਸੇ ਕਰਕੇ ਤੁਹਾਡੇ ਨਾਲ ਹੁਣੇ ਅਪਡੇਟ ਕਰਨ ਦਾ ਮੌਕਾ ਮਿਲਿਆ, ਤੁਹਾਨੂੰ ਦੱਸਣ ਦਾ ਮੌਕਾ ਮਿਲਿਆ। ਇਸੇ ਕਰਕੇ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰ ਰਹੇ ਹਾਂ। ਖਨੌਰੀ ਬਾਰਡਰ ਤੋਂ ਬੈਠੇ ਤੁਹਾਡੇ ਤੱਕ ਜੋ ਲਾਈਵ ਅਪਡੇਟ ਦੇ ਰਹੇ ਹਾਂ। ਇਸ ਅਪਡੇਟ ਦੇ ਜ਼ਰੀਏ ਬਹੁਤ ਕੁਝ ਜਿਹੜਾ ਕਿ ਬਿਆਨ ਹੋ ਰਿਹਾ ਕਿਸਾਨਾਂ ਦੇ ਨਾਲ, ਜੋ ਕੁਝ ਵਾਪਰ ਰਿਹਾ ਉਹ ਤਸਵੀਰਾਂ ਤੁਹਾਡੇ ਤੱਕ ਪਹੁੰਚਦੀਆਂ ਨਜ਼ਰ ਕਰ ਰਹੇ ਹਾਂ। ਤਾਂ ਇਸ ਦੇ ਨਾਲ ਹੀ ਜੇਕਰ ਦੱਸਿਆ ਜਾਵੇ ਤਾਂ ਕਿਸਾਨਾਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਕਈ ਕਿਸਾਨ ਆਗੂਆਂ ਦੇ ਜੋ ਪਰਸਨਲ ਫੇਸਬੁੱਕ ਪੇਜ ਸੀ ਜਾਂ YouTube ਪੇਜ ਸੀ ਉਹ ਵੀ ਬੰਦ ਕੀਤੇ ਗਏ ਨੇ।
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦਾ YouTube ਪੇਜ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੰਦ ਕਰ ਦਿੱਤਾ ਗਿਆ ਹੈ। ਟਵਿੱਟਰ ਅਕਾਊਂਟ ਸਰਵਣ ਸਿੰਘ ਪੰਧੇਰ, ਸਰਜੀਤ ਸਿੰਘ ਫੂਲ, तमाम ਜਿਹੜੇ ਕਿ ਕਿਸਾਨ ਆਗੂ ਸੀ, ਕਈ ਕਿਸਾਨ ਆਗੂਆਂ ਦੇ ਟਵਿੱਟਰ ਅਕਾਊਂਟ ਵੀ ਬੰਦ ਕੀਤੇ ਗਏ ਨੇ। ਤਾਂ ਉੱਥੇ ਜਿੱਥੇ ਕਿਸਾਨ ਅੰਦੋਲਨ 2020 ਦੀ ਤਰ੍ਹਾਂ ਭਖਦਾ ਨਜ਼ਰ ਆ ਰਿਹਾ, ਤਾਂ 2024 ਦੇ ਵਿੱਚ ਫਿਰ ਕਿਸਾਨ ਇੱਕ ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਬੈਠੇ ਨੇ। ਤਾਂ ਤਸਵੀਰਾਂ ਦੂਸਰੇ ਪਾਸੋਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਜਿੱਥੇ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਗਈ ਸੀ, ਬੇਨਤੀ ਕੀਤੀ ਗਈ ਸੀ ਕਿ ਤੁਸੀਂ ਇੱਕ ਵਾਰ ਇੱਥੇ ਬੈਠ ਜਾਓ, ਜੋ ਵੀ ਫੈਸਲਾ ਹੋਏਗਾ ਤੁਹਾਡੇ ਆਗੂਆਂ ਦੇ ਨਾਲ ਗੱਲਬਾਤ ਹੋਏਗੀ ਤਾਂ ਉਸ ਦੇ ਉੱਪਰ ਅਟੱਲ ਵਿਸ਼ਵਾਸ ਕੀਤਾ ਜਾਵੇਗਾ। ਪਰ ਦੂਸਰੇ ਪਾਸੇ ਜੋ ਹੁਣੇ ਤਸਵੀਰ ਦੇਖ ਕੇ ਆਏ ਆ ਕਿ ਕਿਸਾਨ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕਿਸਾਨਾਂ ਦੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ। ਇਹ ਤਸਵੀਰਾਂ ਪੰਜਾਬ ਦੇ ਹਰਿਆਣਾ ਬਾਰਡਰ ਖਨੌਰੀ ਦੀਆਂ ਨੇ, ਜਿੱਥੇ ਵੱਡੇ ਬੈਰੀਕੇਡ ਲਗਾਏ ਗਏ ਨੇ। ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਤੁਸੀਂ ਜੁੜੇ ਰਹਿਣਾ। ਫਿਰ ਜੋ ਨਵੀਂ ਅਪਡੇਟ ਆਏਗੀ ਉਸ ਦੇ ਉੱਪਰ ਵੀ